ਇੱਕ ਮਰੇ ਬੰਦੇ ਦੀ ਕਹਾਣੀ। ਜੁਲਾਈ 1977 ਵਿੱਚ ਪਾਕਿਸਤਾਨ ਪਾਰਲੀਮੈਂਟ ਤੋੜ ਦਿੱਤੀ ਗਈ ਤੇ ਉਸ ਵੇਲੇ ਫਖਰ ਜ਼ਮਾਨ ਹੋਰੀ ਸੈਨੇਟ ਦੇ ਮੈਂਬਰ ਸਨ। ਜਮਹੂਰੀਅਤ ਦਾ ਖਾਤਮਾ ਹੋ ਰਿਹਾ ਹੈ ਔਰ ਉਸੇ ਹੀ ਵਰੇ 1977 ਵਿੱਚ ਫਖਰ ਜ਼ਮਾਨ ਹੋਰਾਂ ਦਾ ਨਾਵਲ ਇੱਕ ਮਰੇ ਬੰਦੇ ਦੀ ਕਹਾਣੀ ਛਾਪੇ ਚੜ੍ਹਦਾ ਹੈ। ਇਸ ਤੋਂ ਪਹਿਲਾਂ ਉਹਨਾਂ ਦਾ ਨਾਵਲ 7 ਗਵਾਚੇ ਲੋਕ ਛਪ ਚੁੱਕਿਆ ਸੀ, ਜਿਹਦੇ ਬਾਰੇ ਅਸੀਂ ਗੱਲਬਾਤ ਪਿਛਲੇ ਜਿਹੜੇ ਲੈਕਚਰ ਵਿੱਚ ਅਸੀਂ ਕਰ ਚੁੱਕੇ ਹਾਂ। ਅੱਜ ਸਾਡਾ ਨਾਵਲ ਹੈ ਇੱਕ ਮਰੇ ਬੰਦੇ ਦੀ ਕਹਾਣੀ। ਜਿਵੇਂ ਕਿ ਅਸੀਂ ਦੇਖਿਆ ਸੀ ਕਿ ਅਲਾਮਤ ਰਾਹੀਂ ਫਖਰ ਜ਼ਮਾਨ ਹੋਰਾਂ ਨੇ 7 ਗਵਾਚੇ ਲੋਕ ਵਿੱਚ ਆਪਣੀ ਗੱਲ ਨੂੰ ਪੜ੍ਹਨਹਾਰਾਂ ਤੀਕਰ ਅਪੜਾਇਆ ਹੈ। ਇਸ ਨਾਵਲ ਵਿੱਚ ਕੀ ਹੈ, ਐਸਾ ਕੀ ਸੀ ਕਿ ਐਸੀਆਂ ਕਿਹੜੀਆਂ ਅਲਾਮਤਾਂ ਸੀ, ਐਸਾ ਕਿਹੜਾ ਮੌਜੂ ਸੀ ਕਿ ਇਸ ਨੂੰ ਪੰਜਾਬ ਸਰਕਾਰ ਨੇ ਅਗਲੇ ਵਰੇ ਹੀ ਜੂਨ 1978 ਵਿੱਚ ਜ਼ਬਤ ਕਰ ਲਿਆ ਤੇ ਇਸ ਉੱਤੇ ਪਾਬੰਦੀ ਲਾ ਦਿੱਤੀ ਗਈ। ਫਖਰ ਜ਼ਮਾਨ ਹੋਰਾਂ ਦੇ ਨਾਵਲ ਜਿਹੜੇ ਨੇ, 2 ਨਾਵਲ 7 ਗਵਾਚੇ ਲੋਕ ਤੇ ਇੱਕ ਮਰੇ ਬੰਦੇ ਦੀ ਕਹਾਣੀ ਤੋਂ ਵੱਖ ਉਹਨਾਂ ਦੀਆਂ 2 ਸ਼ਾਇਰੀ ਦੀਆਂ ਕਿਤਾਬਾਂ ਵੰਗਾਰ ਤੇ ਕੰਸੋ ਵੇਲੇ ਦੀ ਨੂੰ ਵੀ ਜ਼ਬਤ ਕਰ ਲਿਆ ਗਿਆ। ਇਹ ਬਰੇ ਸਗੀਰ ਪਾਕੋ ਹਿੰਦ ਦੀ ਤਾਰੀਖ ਵਿੱਚ ਇੱਕ ਪਹਿਲਾ ਵਾਕਿਆ ਸੀ ਕਿ ਇੱਕੋ ਲਿਖਾਰੀ ਦੀਆਂ 4 ਕਿਤਾਬਾਂ ਨੂੰ ਜ਼ਬਤ ਕਰ ਲਿਆ ਗਿਆ ਹੋਏ। ਔਰ ਸਾਡਾ ਜਿਹੜਾ ਮੌਜੂ ਹੈ ਅੱਜ, ਉਹਨਾਂ ਦਾ ਨਾਵਲ ਇੱਕ ਮਰੇ ਬੰਦੇ ਦੀ ਕਹਾਣੀ ਹੈ। ਉਹਦੇ ਵਿੱਚ ਜਿਹੜਾ ਤੱਤ ਸੀ ਉਸ ਤੋਂ ਪਹਿਲਾਂ ਬਿਆਨ ਕਰਨ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਇਸ ਨਾਵਲਿਸਟ ਨੇ ਕਿਵੇਂ ਇਸ ਨਾਵਲ ਨੂੰ ਬਿਆਨਿਆ ਔਰ ਇਸ ਨਾਵਲ ਦਾ ਮਰਕਜ਼ੀ ਖਿਆਲ ਕੀ ਸੀ ਔਰ ਵੱਖ-ਵੱਖ ਨਕਾਦਾਂ ਨੇ ਇਸ ਦੇ ਹਵਾਲੇ ਨਾਲ ਕੀ ਬਿਆਨ ਕੀਤਾ। ਇਸ ਨਾਵਲ ਦੇ ਕੁੱਲ ਸਫ਼ੇ 74 ਸਨ। ਇਹਨੂੰ 39 ਬਾਬਾਂ ਵਿੱਚ ਵੰਡਿਆ ਗਿਆ। ਇਦਾਰਾ ਅਸ਼ਾਇਤੇ ਅਦਬ ਲਾਹੌਰ ਵੱਲੋਂ ਇਹ ਛਾਇਆ ਕੀਤਾ ਗਿਆ ਸੀ। ਇਸ ਬਾਰੇ ਕਿਹਾ ਜਾਂਦਾ ਹੈ ਕਿ ਇਸ ਨੂੰ ਪੰਜਾਬ ਦੇ ਲੋਕਾਂ ਦੀ ਹਯਾਤੀ ਨੂੰ ਸਮਝਣ ਲਈ ਇਹ ਨਾਵਲ ਇੱਕ ਵੱਡਾ ਨਾਵਲ ਹੈ ਔਰ ਆਪਣੇ ਨਵੇਕਲੇਪਨ ਦੀ ਵਜ੍ਹਾ ਤੋਂ ਇਸ ਨਾਵਲ ਨੂੰ ਬਹੁਤ ਜ਼ਿਆਦਾ ਸਰਾਹਿਆ ਜਾਂਦਾ ਰਿਹਾ ਹੈ ਤੇ ਅੱਜ ਵੀ ਇਸ ਨੂੰ ਸਰਾਹਿਆ ਜਾ ਰਿਹਾ ਹੈ। ਪੰਜਾਬ ਦੇ ਵਾਸੀ ਪੰਜਾਬ ਦੀ ਤਵਾਰੀਖ ਨੂੰ ਜਾਣਦੇ ਨੇ, ਪੰਜਾਬ ਦੀ ਤਵਾਰੀਖ ਨੂੰ ਸਮਝਦੇ ਨੇ ਤੇ ਉਹ ਲੋਕ ਜਿਹੜੇ ਪੰਜਾਬ ਦੀ ਤਵਾਰੀਖ ਨੂੰ ਨਹੀਂ ਸਮਝਦੇ, ਨਹੀਂ ਜਾਣਦੇ, ਉਹਨਾਂ ਨੂੰ ਇਹ ਨਾਵਲ ਜ਼ਰੂਰ ਪੜ੍ਹਨਾ ਚਾਹੀਦਾ ਹੈ। ਇਸ ਨਾਵਲ ਦੇ ਵਿੱਚ ਜਿਹੜਾ ਮਰਕਜ਼ੀ ਕਿਰਦਾਰ ਹੈ ਉਹ ਹੈ ਮੈਂ, ਯਾਨੀ ਕਿ ਸੀਗਾ ਮੁਤਕਲਮ, ਵਾਹਿਦ ਮੁਤਕਲਮ ਦੇ ਵਿੱਚ ਨਾਵਲਕਾਰ ਨੇ ਆਪਣਾ ਨਾਵਲ ਜਿਹੜਾ ਹੈ ਉਹ ਬਿਆਨ ਕੀਤਾ ਹੈ। ਮੈਂ ਦਾ ਸੀਗਾ ਜਿਹੜਾ ਹੈ ਉਹ ਕਿਵੇਂ ਚੱਲਦਾ ਕਹਾਣੀ ਦੇ ਅੰਦਰ ਤੇ ਅੱਗੇ ਕੀ ਕਹਾਣੀ ਜਿਹੜੀ ਹੈ ਬੁਣੀ ਜਾਂਦੀ ਹੈ, ਇਹ ਸ਼ੁਰੂ ਦੇ ਵਿੱਚ ਤੁਸੀਂ ਸੋਚ ਲਵੋ, ਸਮਝ ਲਵੋ ਕਿ ਇਸ ਦਾ ਜਿਹੜਾ ਸਰਲੇਖ ਹੈ, ਇਸ ਦਾ ਉਨਵਾਨ ਹੈ, ਉਹ ਹੈ ਇੱਕ ਮਰੇ ਬੰਦੇ ਦੀ ਕਹਾਣੀ। ਇਹ ਇੱਕ ਅਜਿਹੇ ਬੰਦੇ ਦੀ ਕਹਾਣੀ ਹੈ ਜੋ ਮਰ ਗਿਆ ਹੈ ਪਰ ਉਸ ਨੂੰ ਦਫਨਾਇਆ ਨਹੀਂ ਜਾ ਰਿਹਾ। ਯਾਨੀ ਉਹ ਇੱਕ ਮਰਿਆ ਬੰਦਾ ਹੈ, ਉਸ ਦੀ ਲਾਸ਼ ਪਈ ਹੈ ਤੇ ਉਹਦੀਆਂ ਜਿਹੜੀਆਂ ਸੋਚਾਂ ਨੇ, ਉਹਦੀਆਂ ਜਿਹੜੇ ਖਿਆਲ ਨੇ, ਉਹਦੇ ਜਿਹੜੇ ਅੰਦਰ ਦੇ ਜਜ਼ਬਾਤ ਨੇ, ਉਸ ਨੂੰ ਲਿਖਾਰੀ ਜਿਹੜਾ ਹੈ ਉਹ ਬਿਆਨ ਕਰ ਰਿਹਾ ਹੈ। ਤੇ ਇਹ ਜਿਹੜਾ ਨਾਵਲ ਹੈ, ਇਸ ਦੀ ਜਿਹੜਾ ਇੰਤਸਾਬ ਹੈ ਉਹ ਬੜਾ ਇੱਕ ਮਨ ਖਿੱਚਵਾਂ ਹੈ। ਉਹਦੇ ਵਿੱਚ ਜਿਹੜੇ ਨਾਵਲਕਾਰ ਨੇ ਹਯਾਤੀ ਦੇ ਉਸ ਪਹਿਲੂ ਨੂੰ ਬਿਆਨ ਕੀਤਾ ਜਿਹਨੂੰ ਅੱਗੇ ਜਾ ਕੇ ਉਹਨਾਂ ਨੇ ਵਿਸਥਾਰ ਨਾਲ ਬਿਆਨ ਕਰਨਾ ਹੈ। ਉਹ ਲਿਖਦੇ ਨੇ, ਇੰਤਸਾਬ ਜਿਹੜਾ ਹੈ, ਆਪਣੀ ਅਣਹੋਂਦ ਤੇ ਦੂਜਿਆਂ ਦੀ ਹੋਂਦ ਜਾਂ ਆਪਣੀ ਹੋਂਦ ਤੇ ਦੂਜਿਆਂ ਦੀ ਅਣਹੋਂਦ ਦੇ ਨਾਂ। ਯਾਨੀ ਇਹ ਇੰਤਸਾਬ ਹੀ ਐਡਾ ਢੁਕਵਾਂ ਹੈ ਤੇ ਐਡਾ ਫਲਸਫਿਆਨਾ ਹੈ ਕਿ ਇਹਦੇ ਵਿੱਚ ਹੀ ਸਾਨੂੰ ਨਜ਼ਰ ਆ ਜਾਂਦਾ ਹੈ ਕਿ ਅੱਗੇ ਕਿਹੜੀ ਗੱਲ ਹੋਏਗੀ। ਹੁਣ ਕਿਰਦਾਰ ਜਿਹੜਾ ਹੈ ਉਹ ਮਰਿਆ ਹੋਇਆ ਹੈ ਔਰ ਮਰੇ ਹੋਏ ਕਿਰਦਾਰ ਯਾਨੀ ਜਿਹੜੀਆਂ ਉਹਦੀਆਂ ਸੋਚਾਂ ਨੇ, ਜਿਹੜੇ ਉਹਦੇ ਜਜ਼ਬਾਤ ਨੇ, ਜਿਹੜੇ ਉਹਦੇ ਅੰਦਰ ਦੀਆਂ ਖਿਆਲਾਤ ਨੇ, ਉਹ ਸਾਨੂੰ ਨਾਵਲਕਾਰ ਜਿਹੜਾ ਹੈ ਉਹ ਬਿਆਨ ਕਰਦਾ ਹੈ। ਅਸੀਂ ਥੋੜ੍ਹਾ ਜਿਹਾ ਨਾਵਲ ਦੇ ਵਿੱਚੋਂ ਥੋੜ੍ਹਾ ਜਿਹਾ ਪੜ੍ਹਨੇ ਹਾਂ ਤਾਂ ਜੇ ਤੁਹਾਨੂੰ ਅੰਦਾਜ਼ਾ ਹੋ ਜੇ ਕਿ ਨਾਵਲਕਾਰ ਨੇ ਕੀ ਅੰਦਾਜ਼ੇ ਬਿਆਨ ਰੱਖਿਆ ਹੈ ਔਰ ਉਹ ਕਿਵੇਂ ਆਪਣੀ ਗੱਲ ਨੂੰ ਅੱਗੇ ਟੋਰ ਰਹੇ ਨੇ। ਬੰਦਾ ਮਰ ਕੇ ਵੀ ਮੌਤ ਦੀ ਉਡੀਕ ਵਿੱਚ ਗਿਣ ਗਿਣ ਕੇ ਡੰਗ ਲੰਘਾਏ, ਇਹਦੇ ਨਾਲੋਂ ਹੋਰ ਵੱਡਾ ਧਰੋਂ ਕੀ ਹੋ ਸਕਦਾ ਹੈ।
ਪਰ ਇਧਰੋਂ ਮੇਰੇ ਉੱਪਰ ਵਾਪਰਿਆ ਤੇ ਕਈ ਸਾਲਾਂ ਤੀਕ ਮੇਰੀ ਮਰਨ ਤੇ ਦਫਨਾਨ ਦੀ ਵਿਚਕਾਰਲੀ ਵਿੱਥ ਉੱਪਰ ਪਰਛਾਵਾਂ ਪਾਉਂਦਾ ਰਿਹਾ। ਹੁਣ ਤੁਸੀਂ ਜ਼ਿਹਨ 'ਚ ਰੱਖੋ ਕਿ ਇਹ ਜਿਹੜੀਆਂ ਸੋਚਾਂ ਨੇ, ਖਿਆਲ ਨੇ ਜਿਹੜੇ, ਦੇਖੋ ਕਿ ਕਈ ਸਾਲਾਂ ਤੀਕ ਮੇਰੇ ਮਰਨ ਤੇ ਦਫਨਾਨ ਦੀ ਵਿਚਕਾਰਲੀ ਵਿੱਥ ਉੱਪਰ ਪਰਛਾਵਾਂ ਪਾਉਂਦਾ ਰਿਹਾ, ਕਿ ਕਈ ਵਰੇ ਜਿਹੜੇ ਨੇ, ਕਈ ਸਾਲ ਜਿਹੜੇ ਨੇ ਮਰਨ ਤੇ ਦਫਨਾਨ ਦੇ ਵਿੱਚ। ਇਹਦਾ ਅਸੀਂ ਇਹਦੇ ਵਿੱਚ ਕੀ ਫਲਸਫਾ ਵੀ ਦੇਖਾਂਗੇ। ਯਾਨੀ ਇਹ ਮਰਨ ਤੇ ਦਫਨਾਨ ਕਿ ਉਹ ਜਿਹੜਾ ਜ਼ਿੰਦਗੀ ਜਿਹੜੀ ਉਹਨੂੰ ਜ਼ਿੰਦਗੀ ਲੱਗਦੀ ਵੀ, ਇੰਝ ਲੱਗਦਾ ਪਿਆ ਜਿਵੇਂ ਉਹ ਮੌਤ ਹੀ ਸੀ। ਕੱਲ੍ਹ ਪਰਸੋਂ ਇੱਕ ਬਹੁਤ ਹੀ ਅੱਛੀ ਜਿਹੜੀ ਇਹ ਸੋਚ, ਜਿਹੜੀ ਖਿਆਲ, ਤਸੱਵੁਰ, ਉਸ ਨੂੰ ਤਾਰੜ ਹੋਰਾਂ ਦੇ ਨਾਂ ਦੇ ਨਾਲ ਜਿਹੜਾ ਉਹ ਸੋਸ਼ਲ ਮੀਡੀਆ 'ਤੇ ਦਿਖਾਇਆ ਗਿਆ ਸੀ, ਲਿਖੀ ਹੋਈ, ਕਿ ਇੰਝ ਲੱਗਦਾ ਹੈ ਕਿ ਜਿਵੇਂ ਅਸੀਂ ਇਹ ਜਿਹੜੀ ਜ਼ਿੰਦਗੀ ਗੁਜ਼ਾਰ ਰਹੇ ਹਾਂ ਉਹ ਜਹੰਨਮ ਹੀ ਭੋਗ ਰਹੇ ਹਾਂ, ਕਿ ਔਰ ਕਿਆਮਤ ਆ ਚੁੱਕੀ ਹੈ ਅਤੇ ਅਸੀਂ ਇਹ ਜਹੰਨਮ ਹੀ ਭੋਗ ਰਹੇ ਹਾਂ। ਔਰ ਇਹ ਜਿਹੜੀ ਮਰਨ ਅਤੇ ਜੀਵਨ ਦੇ ਵਿੱਚ, ਜਿਹੜੀ ਦਫਨਾਨ ਦੇ ਵਿਚਕਾਰਲੀ ਵਿੱਥ ਹੈ, ਇਹ ਉਹ ਕਹਾਣੀਕਾਰ, ਨਾਵਲਕਾਰ, ਇਸ ਜਿਹੜੇ ਨਾਵਲਕਾਰ ਨੇ ਉਹ ਇਹੀ ਦੱਸਣਾ ਚਾਹ ਰਹੇ ਨੇ ਕਿ ਅਸੀਂ ਜਿਹੜੇ ਜ਼ਿੰਦਾ ਆਪਣੇ ਆਪ ਨੂੰ ਸਮਝਦੇ ਹਾਂ, ਅਸਲ ਵਿੱਚ ਮਰੇ ਹਾਂ, ਸਿਰਫ ਸਾਨੂੰ ਦਫਨਾਨ ਦੀ, ਉੱਥੇ ਮਿੱਟੀ ਪਾਉਣ ਦੀ ਜਿਹੜੀ ਹੈ ਉਹ ਦੇਰੀ ਰਹਿ ਗਈ ਹੈ। ਅਸੀਂ ਨਾਵਲ ਦੀਆਂ ਦੋ ਕੁ ਲਾਈਨਾਂ ਹੋਰ ਨੇ। ਇਹ ਰਸਮੀ ਕਾਰਵਾਈ ਜਿਸ ਦਾ ਪੰਧ ਮੌਤ ਤੋਂ ਜੁੱਸੇ ਦੇ ਗਲਣ ਸੜਨ ਤੱਕ ਸੀ, ਕਈ ਹਿੱਸਿਆਂ ਵਿੱਚ ਵੰਡੀ ਹੋਈ ਸੀ। ਕਈ ਹਿੱਸੇ ਇੱਕ ਦੂਜੇ ਨਾਲ ਇੰਝ ਰਲ ਮਿਲ ਗਏ ਨੇ ਪਈ ਇੱਕੋ ਮਿੱਕ ਜਾਪਦੇ ਨੇ। ਕਈਆਂ ਦੀ ਪਛਾਣ ਵੱਖੋ ਵੱਖ ਹੋ ਸਕਦੀ ਹੈ, ਜਿਵੇਂ ਤੇਲ ਤੇ ਪਾਣੀ ਨੂੰ ਰਲਾਉਣ ਮਗਰੋਂ ਤ੍ਰਿਫੜਾ ਆਪਣੀ ਅਲੱਗਾ ਹੋਣ ਦਾ ਪਤਾ ਦਿੰਦਾ ਹੈ। ਹੁਣ ਤੁਸੀਂ ਜ਼ਿਹਨ 'ਚ ਰੱਖੋ ਕਿ ਉਹ ਜਿਹੜੀਆਂ ਸੋਚਾਂ ਨੇ, ਜਿਹੜੀਆਂ ਖਿਆਲ ਨੇ, ਉਹ ਇਨਸਾਨੀ ਜੀਵਨ ਦੇ ਹਵਾਲੇ ਨਾਲ ਵੀ ਨੇ ਕਿ ਮਰਨ ਤੇ ਦਫਨਾਨ ਦੇ ਵਿਚਕਾਰਲੀ ਵਿੱਥ ਜਿਹੜੀ ਹੈ ਉਹ ਮੌਜੂ ਹੈ। ਪਰ ਇਹਦੇ ਨਾਲ ਨਾਵਲਕਾਰ ਨੇ ਜਿਹੜੀਆਂ ਗੱਲਾਂ ਬਿਆਨ ਕੀਤੀਆਂ ਨੇ, ਉਹ ਇੰਝ ਲੱਗਦਾ ਹੈ ਕਿ ਜਿਵੇਂ ਉਹ ਮੁਆਸ਼ਰੇ ਦਾ ਬੜੀ ਨੀਝ ਨਾਲ ਜਿਹੜਾ ਹੈ ਉਹ ਮੁਸ਼ਾਹਿਦਾ ਕਰ ਰਹੇ ਨੇ। ਉਹਨਾਂ ਨੇ ਮੁਆਸ਼ਰੇ ਦੇ ਵਿੱਚ ਜਿਹੜੀ ਵਸੋਂ ਇਖਤਿਆਰ ਕੀਤੀ, ਜਿਹੜੇ ਆਲ ਦੁਆਲਾ ਜਿਹੜਾ ਵੇਖਿਆ, ਜਿਵੇਂ ਦਾ ਵੇਖਿਆ ਉਸ ਤਰ੍ਹਾਂ ਹੀ ਬਿਆਨ ਕਰਦੇ ਨੇ। ਔਰ ਅੱਗੇ ਜਾ ਕੇ ਉਹਨਾਂ ਨੇ ਕਿਹੜੇ ਕਿਹੜੇ ਮੌਜੂ ਲਏ, ਜੇ ਅੱਗੇ ਵੇਖੀਏ ਤੇ ਮਾਪੇ ਮੁੰਡਿਆਂ ਤੇ ਕੁੜੀਆਂ ਨੂੰ ਯਾਨੀ ਆਪਣੀ ਜਿਹੜੀ ਔਲਾਦ ਹੈ ਉਸ ਨੂੰ ਵੀ ਇੱਕ ਇਨਵੈਸਟਮੈਂਟ ਸਮਝਦੇ ਨੇ। ਮੁੰਡਾ ਜੰਮ ਪਏ ਤੇ ਉਹ ਇੰਝ ਸੋਚ ਰਹੇ ਨੇ ਕਿ ਜਿਵੇਂ ਉਹਨਾਂ ਵਾਸਤੇ ਕੋਈ ਸਹਾਰਾ ਹੈ, ਕੋਈ ਮਾਲੀ ਮਫਾਦ ਆ ਗਿਆ ਹੈ। ਤੇ ਜੇ ਕੁੜੀਆਂ ਜੰਮ ਪੈਣ ਤੇ ਫਿਰ ਉਹ ਇੰਝ ਸਮਝਦੇ ਨੇ ਕਿ ਇਹਨਾਂ ਉੱਤੇ ਪੈਸੇ ਲਾਣੇ ਪੈਣੇ ਨੇ, ਔਰ ਫਿਰ ਇਹਨਾਂ ਨੇ ਸਾਨੂੰ ਕੁਛ ਨਹੀਂ ਦੇਣਾ, ਔਰ ਆਖਿਰਕਾਰ ਇਹਨਾਂ ਨੂੰ ਅਗਲੇ ਘਰ ਜਿਹੜਾ ਹੈ ਉਹ ਟੋਰਨਾ ਹੀ ਪੈਣਾ ਹੈ। ਯਾਨੀ ਉਹਨਾਂ ਨੂੰ ਇਨਵੈਸਟਮੈਂਟ ਦੇ ਤੌਰ 'ਤੇ ਨਹੀਂ ਸਮਝਦੇ। ਔਰ ਜਿਹੜੇ ਲੋਕੀ ਇਹ ਮਰਿਆ ਹੋਇਆ ਬੰਦਾ ਸੋਚ ਰਿਹਾ ਹੈ, ਮਰਿਆ ਬੰਦਾ ਜਿਹੜਾ ਸਮਾਜ ਦੇ ਵਿੱਚ ਹੈ ਉਹ ਦੇਖ ਰਿਹਾ ਹੈ ਕਿ ਮਾਲੀ ਮਫਾਦ ਜਿਹੜਾ ਹੈ, ਮਾਪਿਆਂ ਦਾ ਜਿਹੜਾ ਪਿਆਰ ਹੈ, ਵਾਲਦੈਨ ਦਾ ਜਿਹੜਾ ਪਿਆਰ ਹੈ, ਉਹਦੇ ਵਿੱਚ ਵੀ ਮਾਲੀ ਮਫਾਦ ਜਿਵੇਂ ਪੁੰਗਰ ਆਉਂਦਾ ਹੈ। ਔਰ ਉਹ ਪਹਿਲਾ ਜਿਹੜਾ ਸੋਚ ਰਿਹਾ ਕਿ ਮਾਪੇ ਜਿਹੜੀ ਔਲਾਦ ਦੀ ਸ਼ਕਲ ਵਿੱਚ ਇੰਝ ਲੱਗਦਾ ਜਿਵੇਂ ਇਨਵੈਸਟਮੈਂਟ ਕਰ ਰਹੇ ਨੇ। ਪੁੱਤਰ ਜੰਮ ਰਿਹਾ, ਖੁਸ਼ੀਆਂ ਹੋ ਰਹੀਆਂ ਨੇ, ਜਿਹੜੀਆਂ ਨੇ ਮਿਠਾਈਆਂ ਵੰਡੀਆਂ ਜਾ ਰਹੀਆਂ ਨੇ, ਹੱਲੇ ਗੁੱਲੇ ਹੋ ਰਹੇ ਨੇ। ਤੇ ਪਰ ਜਦੋਂ ਧੀ ਜੰਮ ਰਹੀ ਹੈ ਤੇ ਉਹ ਕਹਿ ਰਹੇ ਨੇ ਕਿ ਅਸੀਂ ਇਸ 'ਤੇ ਪੈਸਾ ਖਰਚਣਾ ਪੈਣਾ ਇਹਨੂੰ, ਈਵਨ ਕਿ ਜਦੋਂ ਵਿਆਹਣਾ ਹੈ ਤੇ ਇਹਦੇ ਵਾਸਤੇ ਵੀ ਪੈਸੇ ਲੱਗਣੇ। ਯਾਨੀ ਕਿ ਮੁਆਸ਼ਰੇ ਦੀ ਇਜਤਮਾਈ ਸੋਚ ਨੂੰ ਬੜੀ ਖੂਬਸੂਰਤੀ ਦੇ ਨਾਲ ਨਾਵਲਕਾਰ ਨੇ ਆਪਣੇ ਇਸ ਨਾਵਲ ਦੇ ਵਿੱਚ ਉਹ ਬਿਆਨ ਕੀਤਾ। ਔਰ ਇਹ ਜਿਹੜੀਆਂ ਸੋਚਾਂ ਨੇ ਇਹ ਸਾਡੇ ਮੁਆਸ਼ਰੇ ਦੀ ਸਹੀ ਤਸਵੀਰ ਦੱਸ ਰਹੀਆਂ ਨੇ। ਉਹਦੇ ਵਿੱਚ ਜਿਹੜੀਆਂ ਸੋਚਾਂ ਨੇ ਉਹ ਕੋਈ ਅਜਿਹੀਆਂ ਨਹੀਂ ਨੇ ਕਿ ਕਿਸੇ ਹੋਰ ਮੁਆਸ਼ਰੇ ਦੀ ਗੱਲ ਹੋ ਰਹੀ ਹੈ। ਆਪਣੇ ਮੁਆਸ਼ਰੇ ਦੇ ਨਾਲ, ਆਪਣੀ ਧਰਤੀ ਦੇ ਨਾਲ ਜੁੜੇ ਹੋਏ ਜਿਹੜੇ ਨਾਵਲਕਾਰ ਨੇ ਉਹ ਹਕੀਕਤ ਦੇ ਵਿੱਚ ਇਸ ਮੁਆਸ਼ਰੇ ਦੀਆਂ ਕੁੜੱਤਨਾਂ ਵੀ ਵਿਖਾ ਰਹੇ ਨੇ ਔਰ ਕੁੜੱਤਨਾਂ ਬਿਆਨ ਕਰ ਰਹੇ ਨੇ। ਔਰ ਇਸ ਕੁੜੱਤਨਾਂ ਨੂੰ ਲੋਕ ਸਮਝਣ ਦੀ ਬਜਾਏ ਉਹ ਜਿਹੜੇ ਨੇ ਉਹਨਾਂ ਦੀ ਨਾਸਮਝੀ ਪਾਰੋਂ ਉਸ ਦੇ ਖਿਲਾਫ ਜਿਹੜੇ ਨੇ ਆਵਾਜ਼ ਚੁੱਕਦੇ ਨੇ ਔਰ ਉਸ ਨੂੰ ਜ਼ਬਤ ਕਰ ਲੈਂਦੇ ਨੇ ਔਰ ਲਿਖਤਾਂ ਨੂੰ ਲੋਕਾਈ ਤੱਕ ਪੜ੍ਹਨ ਵਾਸਤੇ ਨਹੀਂ ਦਿੰਦੇ। ਕਿਉਂ ਜੇ ਇਹ ਲਿਖਤਾਂ ਜਿਹੜੀਆਂ ਨੇ ਅੰਦਰ ਜਾਗਿਰਤਾ ਪੈਦਾ ਕਰ ਰਹੀਆਂ ਨੇ, ਸਾਡੇ ਅੰਦਰ ਜਿਹੜੀਆਂ ਨੇ ਉਹ ਬੇਦਾਰੀ ਪੈਦਾ ਕਰ ਰਹੀਆਂ ਨੇ ਕਿ ਸਾਨੂੰ ਗਫਲਤ ਤੋਂ, ਲਾਪਰਵਾਹੀ ਤੋਂ ਦੂਰ ਲਿਜਾ ਰਹੀਆਂ ਔਰ ਸਾਨੂੰ ਸੋਚਣ ਦੀ ਪ੍ਰੇਰਨਾ ਦਿੰਦੇ ਨੇ। ਜਿਹੜੀ ਚੀਜ਼ ਸੋਚਣ ਦੀ ਪ੍ਰੇਰਨਾ ਦੇਵੇ ਉਹ ਇਸੇ ਤਰ੍ਹਾਂ ਹੀ ਹੈ ਜਿਵੇਂ ਅਸੀਂ ਜਿਹੜਾ ਕਿ ਨਵੀਂ ਜ਼ਿੰਦਗੀ ਜੀ ਰਹੇ ਹਾਂ ਔਰ ਨਵੀਂ ਜ਼ਿੰਦਗੀ ਵਾਸਤੇ
ਪੁਰਾਣੀ ਜ਼ਿੰਦਗੀ ਦੇ ਜਮੂਦ ਨੂੰ ਇੱਕ ਵਾਰੀ ਹਿਲਾਉਣਾ ਜ਼ਰੂਰੀ ਹੈ। ਔਰ ਫਖਰ ਜ਼ਮਾਨ ਵਰਗਾ ਜਿਹੜਾ ਨਾਵਲਕਾਰ ਹੈ ਉਹ ਇਸ ਰੰਗ ਨੂੰ, ਇਸ ਜਿਹੜੀ ਸੋਚ ਨੂੰ ਉਹ ਬਿਆਨ ਕਰ ਰਹੇ। ਔਰ ਆਪਣੇ ਮੁਖਤਸਰ ਨਾਵਲ, ਯਾਨੀ ਨਾਵਲ ਅਗਰ 74 ਸਫ਼ਿਆਂ ਨੇ, ਉਹਦੇ ਵਿੱਚ ਉਹਨਾਂ ਨੇ ਅਸੀਂ ਅਗਰ ਨਾਵਲ ਦੀ ਜਿਹੜੀ ਦੇਖੀਏ ਤਨਕੀਦੀ ਨਿਗਾਹ ਨਾਲ ਕਿ 74 ਸਫ਼ਿਆਂ ਦੇ ਵਿੱਚ ਉਹਨਾਂ ਨੇ ਆਪਣੇ ਪੁਆਇੰਟ ਆਫ ਵਿਊ ਨੂੰ, ਆਪਣੀ ਸੋਚਾਂ ਨੂੰ, ਆਪਣੀ ਫਿਕਰ ਨੂੰ, ਆਪਣੇ ਫਲਸਫੇ ਨੂੰ, ਆਪਣੇ ਖਿਆਲਾਤ ਨੂੰ ਬੜੇ ਭਰਵੇਂ ਤਰੀਕੇ ਨਾਲ ਔਰ ਬੜੇ ਇਖਤਸਾਰ ਦੇ ਨਾਲ, ਯਾਨੀ ਇਸ ਨਾਵਲ ਦੀ ਜਿਹੜੀਆਂ ਵੱਡੀਆਂ ਖੂਬੀਆਂ ਦੇ ਵਿੱਚੋਂ ਇਖਤਸਾਰ ਵੀ ਹੈ, ਉਹ ਸਾਰੀਆਂ ਚੀਜ਼ਾਂ ਬਿਆਨ ਕਰਦੇ ਨੇ, ਪਰ ਉਹਦੇ ਵਿੱਚ ਉਹ ਤਫਸੀਲ 'ਚ ਨਹੀਂ ਜਾਂਦੇ ਕਿ ਇੱਧਰ ਦੀਆਂ, ਔਰ ਗੈਰ ਜ਼ਰੂਰੀ ਲਫ਼ਜ਼ਾਂ ਦਾ ਵਰਤਾਰਾ ਨਹੀਂ ਕਰਦੇ। ਗੈਰ ਜ਼ਰੂਰੀ ਲਫ਼ਜ਼ਾਂ ਦੇ ਨਾਲ ਤੁਸੀਂ ਇੰਨਾ ਬਿਆਨ ਕਰ ਦੇਵੋ ਕਿ ਉਹ ਪੜ੍ਹਨ ਵਾਲੇ ਉੱਤੇ ਬੋਝਲਪਨ ਜਿਹੜਾ ਹੈ ਉਹ ਮਹਿਸੂਸ ਹੋਣ ਲੱਗਦਾ ਹੈ। ਫਖਰ ਜ਼ਮਾਨ ਹੋਰੀ ਇਸ ਤਹਿਰੀਰ ਨੂੰ ਜਾਣਦੇ ਨੇ ਕਿ ਥੋੜ੍ਹਾ ਟੂ ਦੀ ਪੁਆਇੰਟ ਔਰ ਵਾਧੂ ਲਫ਼ਜ਼ਾਂ ਦਾ ਵਰਤਾਰਾ ਨਾ ਕੀਤਾ ਜਾਏ, ਔਰ ਉਨੇ ਹੀ ਲਫ਼ਜ਼ ਵਰਤੇ ਜਾਣ ਜਿਹੜੇ ਕਾਰੀ ਤੱਕ ਉਹਨਾਂ ਦੀ ਗੱਲ ਅਪੜਾ ਸਕਣ। ਮੈਂ ਦਾ ਸੀਗਾ ਜਿਹੜਾ ਹੈ ਉਹ ਤੁਹਾਨੂੰ ਬਾਰ-ਬਾਰ ਮੈਂ ਯਾਦ ਕਰਾ ਰਿਹਾ ਕਿ ਮੈਂ ਦੇ ਨਾਲ ਉਹਨਾਂ ਨੇ ਕਹਾਣੀ ਨੂੰ, ਨਾਵਲ ਦੀ ਕਹਾਣੀ ਨੂੰ ਬਿਆਨ ਕੀਤਾ ਹੈ। ਪਹਿਲਾ ਪੁਆਇੰਟ ਆ ਗਿਆ ਕਿ ਮਾਪੇ ਜਿਹੜੇ ਮੁੰਡਿਆਂ ਨੂੰ ਅਤੇ ਕੁੜੀਆਂ ਨੂੰ ਆਪਣੀ ਇਨਵੈਸਟਮੈਂਟ, ਯਾਨੀ ਆਪਣੀ ਔਲਾਦ ਨੂੰ ਇਨਵੈਸਟਮੈਂਟ ਸਮਝਦੇ ਨੇ। ਔਰ ਇਹਦੇ ਵਿੱਚ ਹੀ ਜਿਹੜਾ ਕਿਰਦਾਰ ਹੈ ਮੈਂ ਦਾ, ਉਹ ਸੋਚਦਾ ਕਿ ਜਦੋਂ ਵਿਆਹ ਵਾਸਤੇ ਕਿਸੇ ਜਵਾਨ ਮੁੰਡੇ ਦੇ ਬਾਰੇ ਗੱਲ ਹੋ ਰਹੀ ਹੁੰਦੀ ਹੈ ਅਤੇ ਉਹਦੇ ਬਾਰੇ ਕੋਈ ਕੁੜੀ ਲੱਭੀ ਜਾ ਰਹੀ ਹੈ, ਅਤੇ ਮਾਪੇ ਚਾਹੁੰਦੇ ਨੇ ਕੋਈ ਅਮੀਰ ਜਿਹੀ ਕੁੜੀ ਲੱਭੀ ਜਾਏ, ਅਮੀਰ ਜਿਹੀ ਕੁੜੀ ਹੋਵੇ ਜਿਹਦੇ ਨਾਲ ਉਹ ਖਾਸ ਰਿਸ਼ਤਾ ਬਣਾ ਲਵੇ, ਯਾਨੀ ਸ਼ਾਦੀ ਵਿਆਹ ਉਹਨਾਂ ਦਾ ਹੋ ਜਾਏ, ਔਰ ਉਹਨਾਂ ਦੇ ਵਿੱਚ ਅੰਦਰ ਖੁਦਗਰਜ਼ੀ ਅਤੇ ਲਾਲਚ ਹੈ ਕਿ 4 ਪੈਸੇ ਲੱਭ ਜਾਣਗੇ, ਕਿ ਉਹ ਜਹੇਜ਼ ਦੀ ਸੂਰਤ ਵਿੱਚ ਉਂਝ ਮਦਦ ਹੋ ਜਾਏਗੀ। ਇਹ ਜਿਹੜਾ ਲਾਲਚਪਨ ਹੈ, ਖੁਦਗਰਜ਼ੀ ਹੈ ਜਿਹੜੀ ਹੈ, ਇਹ ਉਹਨਾਂ ਦੇ ਮੁਆਸ਼ਰੇ ਦਾ ਇੱਕ ਬਹੁਤ ਹੀ ਜਿਹੜਾ ਹੈ ਉਹ ਮਕਰੂ ਚਿਹਰਾ ਹੈ ਜਿਹੜਾ ਫਖਰ ਜ਼ਮਾਨ ਨੇ ਵਿਖਾਇਆ। ਔਰ ਫਿਰ ਧੀਆਂ ਦੀ ਕਮਾਈ ਉੱਤੇ ਪਲਣ ਵਾਲੇ ਮਾਪਿਆਂ ਦੀ ਵੀ ਨਿੰਦਿਆ ਕਰਦੇ ਨੇ ਕਿ ਉਹ ਜਿਹੜੇ ਉਹਨਾਂ ਨੂੰ ਪਸੰਦ ਨਹੀਂ ਹੈ। ਉਹ ਮਿਸਾਲਾਂ ਦਿੰਦੇ ਨੇ, ਯਾਨੀ ਕਿ ਐਸੀ ਇੱਕ ਲੇਡੀ ਡਾਕਟਰ ਦਾ ਵੀ ਜ਼ਿਕਰ ਕਰ ਰਹੇ ਨੇ ਜਿਹੜੀ ਪ੍ਰੈਕਟਿਸ ਕਰ ਰਹੀ ਹੈ ਔਰ ਉਹਦੀ ਵਿਆਹ ਦੀ ਉਮਰ ਹੋ ਚੁੱਕੀ ਹੈ, ਲੇਕਿਨ ਮਾਪੇ ਉਸ ਨੂੰ ਵਿਆਹ ਨਹੀਂ ਰਹੇ। ਕਿਉਂ ਨਹੀਂ ਵਿਆਹ ਰਹੇ? ਕਿਉਂ ਜੀ? ਉਹ ਕਹਿੰਦੇ ਨੇ ਕਿ ਅਸੀਂ ਇਸ 'ਤੇ ਬਹੁਤ ਪੈਸਾ ਖਰਚ ਕੀਤਾ ਹੈ, ਅਤੇ ਹੁਣ ਜਿੰਨਾ ਚਿਰ ਪ੍ਰੈਕਟਿਸ ਕਰ ਰਹੀ ਹੈ, ਕੁਝ ਡਿਊਟੀ ਕਰ ਰਹੀ ਹੈ, ਅਤੇ ਇੰਨਾ ਕੁ ਤਾਂ ਪੈਸਾ ਇਹਦੇ ਕੋਲ ਆ ਜਾਵੇ, ਯਾਨੀ ਉਹ ਕਮਾ ਲੈਣ, ਉਹ ਖਾ ਲੈਣ ਜਿੰਨਾ ਉਹਨਾਂ ਨੇ ਉਸ 'ਤੇ ਇਨਵੈਸਟ ਕੀਤਾ ਹੈ। ਯਾਨੀ ਇਨਵੈਸਟਮੈਂਟ ਪੁੱਤਰ 'ਤੇ ਇਨਵੈਸਟ ਕੀਤਾ ਹੈ ਅਤੇ ਕਿਸੇ ਅਮੀਰ ਕੁੜੀ ਨੂੰ, ਔਰ ਕਿਸੇ ਲੇਡੀ ਡਾਕਟਰ 'ਤੇ, ਯਾਨੀ ਉਹਨਾਂ ਨੇ ਇੱਕ ਲੇਡੀ ਡਾਕਟਰ ਬਣਾ ਦਿੱਤਾ ਆਪਣੀ ਧੀ ਨੂੰ, ਅਤੇ ਫਿਰ ਉਹ ਚਾਹ ਰਹੇ ਨੇ ਕਿ ਉਹ ਨੌਕਰੀ ਕਰੇ ਅਤੇ ਉਹਨਾਂ ਨੂੰ ਕਮਾ ਕੇ ਦੇਵੇ। ਯਾਨੀ ਇਹ ਜਿਹੜਾ ਪੁਆਇੰਟ ਆਫ ਵਿਊ ਹੈ, ਇਹ ਜਿਹੜਾ ਪੁਆਇੰਟ ਆਫ ਵਿਊ ਜਿਹੜਾ ਹੈ ਉਹ ਵੀ ਮੁਆਸ਼ਰੇ ਦਾ ਜਿਹੜਾ ਚਿਹਰਾ ਵਿਖਾ ਰਿਹਾ ਹੈ ਸਾਨੂੰ। ਮੈਂ ਦਾ ਜਿਹੜਾ ਸੀਗਾ ਹੈ ਹਰ ਸੋਚ ਵਿੱਚ ਅਖੀਰ 'ਤੇ ਤਸਵੁਫ ਵਾਲੇ ਪਾਸੇ ਟੁਰ ਜਾਂਦਾ ਹੈ, ਯਾਨੀ ਕਿ ਉਹ ਭਾਲ ਕਰਦਾ ਹੈ ਸੂਫੀਆਨਾ ਰੰਗ ਦੇ ਰੱਬ ਨੂੰ ਜਾਣਨ ਦੀ, ਰੱਬ ਨੂੰ ਸਮਝਣ ਦੀ, ਕਿ ਤਾਂ ਜੇ ਉਸ ਨੂੰ ਰੱਬ ਜਿਹੜਾ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਮਿਲ ਜਾਏ। ਇੱਕ ਖਾਸ ਜਿਹੜਾ ਪੁਆਇੰਟ ਆਫ ਵਿਊ ਉਹਦੇ ਵਿੱਚ। ਔਰ ਮੈਂ ਜਿਹੜਾ ਕਿਰਦਾਰ ਹੈ, ਮਰਕਜ਼ੀ ਕਿਰਦਾਰ ਹੈ, ਉਹ ਕਿਸੇ ਖਾਸ ਮਜ਼ਹਬ ਦਾ ਮੰਨਣ ਵਾਲਾ ਨਹੀਂ। ਜਿਹੜਾ ਇੱਕ ਸੂਫੀ ਹੁੰਦਾ ਹੈ ਉਹ ਹਰ ਮਜ਼ਹਬ ਨੂੰ ਆਪਣਾ ਮਜ਼ਹਬ ਸਮਝਦਾ ਹੈ ਔਰ ਕਿਸੇ ਨੂੰ ਨਫ਼ਰਤ ਦੇ ਨਾਲ ਨਹੀਂ ਵੇਖਦਾ, ਕਿਸੇ ਨੂੰ ਭੈੜਾ ਨਹੀਂ ਸਮਝਦਾ, ਕਿਸੇ ਨੂੰ ਇਨਸਾਨੀਅਤ ਦੇ ਨਾਂ ਦੇ ਉੱਤੇ ਜਾਂ ਮਜ਼ਹਬ ਦੇ ਨਾਂ ਦੇ ਉੱਤੇ ਉਹ ਕਿਸੇ ਨੂੰ ਕਤਲ ਨਹੀਂ ਕਰ ਰਿਹਾ, ਬਲਕਿ ਉਹਨੂੰ ਇਨਸਾਨੀਅਤ ਦੇ ਨਾਲ ਆਪਣੇ ਨਾਲ ਜੋੜਦਾ ਹੈ। ਉਹਨੂੰ ਮਜ਼ਹਬ ਦੇ ਨਾਂ 'ਤੇ ਕਤਲ ਨਹੀਂ ਕਰਦਾ, ਇਨਸਾਨੀਅਤ ਦੇ ਨਾਂ ਦੇ ਨਾਲ ਉਹਨੂੰ ਆਪਣੇ ਨਾਲ ਜੋੜਦਾ ਹੈ ਔਰ ਸਭ ਨੂੰ ਬਰਾਬਰ ਸਮਝਦਾ। ਯਾਨੀ ਕਿ ਇਹਦੇ ਵਿੱਚ ਜਿਹੜਾ ਕਿਰਦਾਰ ਹੈ, ਮੈਂ ਜਿਹੜਾ ਕਿਰਦਾਰ ਹੈ, ਜਿਹੜਾ ਮਰਕਜ਼ੀ ਕਿਰਦਾਰ ਅਸੀਂ ਇਹਨੂੰ ਜੇ ਕਹਿ ਲਈਏ ਕਿ ਉਹ ਕਿਸੇ ਖਾਸ ਮਜ਼ਹਬ ਦਾ, ਕਿਸੇ ਖਾਸ ਧਰਮ ਦਾ, ਕਿਸੇ ਖਾਸ ਫਿਕਰ ਦਾ ਨਹੀਂ ਆਉਂਦਾ। ਹੁਣ ਜਿਹੜਾ ਅੱਗੇ ਜਿਹੜਾ ਪੁਆਇੰਟ ਆਫ ਵਿਊ ਹੈ ਉਹ ਹੈ ਮੈਂ ਦੇ ਮਾਪੇ ਵੀ ਅਮੀਰ ਜਿਹੀ ਕੁੜੀ ਲੱਭ ਰਹੇ ਨੇ। ਫਿਰ ਉਹ ਇੱਕ ਕਰੈਕਟਰ ਐਸਾ ਵੀ ਉਹਦੇ ਵਿੱਚ ਆ ਜਾਂਦਾ ਹੈ ਇੱਕ ਮਰਕਜ਼ੀ ਕਿਰਦਾਰ ਦੇ ਵਿੱਚ ਕਿ ਸ਼ਰਾਬ ਪੀਂਦਾ ਹੈ, ਬਦਨਾਮੀ ਖੱਟਦਾ ਹੈ, ਯਾਨੀ ਆਪਣੇ ਆਪ ਨੂੰ ਜਿਹੜਾ ਹੈ ਉਹ ਮਲਾਮਤ ਕਰਵਾ ਰਿਹਾ। ਔਰ ਇੱਥੇ ਇੰਝ ਲੱਗਦਾ ਹੈ ਕਿ ਜਿਵੇਂ ਉਹਦੇ ਵਿੱਚ ਸ਼ਾਹ ਹੁਸੈਨ ਦੀ ਜਿਹੜੀ ਹਯਾਤੀ ਔਰ ਸ਼ਾਹ ਹੁਸੈਨ ਦਾ ਜਿਹੜਾ ਤਾਸੁਰ ਹੈ, ਸ਼ਾਹ ਹੁਸੈਨ ਦੇ ਹਵਾਲੇ ਨਾਲ ਜਿਹੜੀਆਂ ਗੱਲਾਂ ਨੇ ਉਹ ਉਹਦੇ ਵਿੱਚ ਨਜ਼ਰ ਆ ਰਹੀਆਂ ਨੇ। ਉਹਨਾਂ ਬਾਰੇ ਵੀ ਜਿਹੜੀਆਂ ਮਿਥਸ ਜਿਹੜੀਆਂ ਮਸ਼ਹੂਰ ਹੋ ਗਈਆਂ ਕਿ ਉਹਨਾਂ ਕੋਲ ਕੋਈ ਆਂਦਾ ਸੀ ਅਤੇ ਉਹ ਕਹਿੰਦੇ ਸੀ ਕਿ ਪਹਿਲੇ ਸ਼ਰਾਬ ਪੀ ਅਤੇ ਆਪਣੀ ਦਾੜੀ ਕਟਾ ਅਤੇ ਵਗੈਰਾ ਵਗੈਰਾ, ਔਰ ਬਾਅਦੋਂ ਉਸ ਸੁਰਾਹੀ ਦੇ ਵਿੱਚ ਜਿਹੜੀ ਨਾ ਸ਼ਰਾਬ ਸੀ ਅਤੇ ਨਾ ਹੀ ਉਹਦੇ ਵਿੱਚ ਸਾਦਾ ਪਾਣੀ ਸੀ। ਔਰ ਇਹ ਜਿਹੜੇ
ਜਿਹੜਾ ਅਸੀਂ ਮਲਾਮਤ ਯਾਨੀ ਆਪਣੇ ਆਪ ਨੂੰ ਬੁਰਾ ਭਲਾ ਕਹਿਣਾ, ਇਹ ਸ਼ਾਹ ਹੁਸੈਨ ਦੇ ਨਾਲ ਮਿੱਥ ਜੁੜੀ ਸੀ। ਹਕੀਕਤ ਵਿੱਚ ਇਹਦਾ ਕੋਈ ਤਾਲੁਕ ਨਹੀਂ ਸੀ। ਹੁਣ ਇਹੀ ਜਿਹੜੀ ਗੱਲ ਹੈ, ਕੋਈ ਸ਼ਰਾਬ ਪੀ ਕੇ ਬਦਨਾਮੀ ਖੱਟਦਾ ਹੈ, ਉਹ ਯਾਨੀ ਅਸੀਂ ਮਲਾਮਤ ਦੇ ਹਵਾਲੇ ਨਾਲ ਜੇ ਗੱਲ ਕਰੀਏ ਕਿ ਰੱਬ ਦੇ ਸੱਚੇ ਦੀਨ 'ਤੇ ਅਮਲ ਕਰਦੇ ਨੇ ਔਰ ਦੁਨੀਆਦਾਰੀ ਨਾਲ ਪਰਵਾਹ ਨਹੀਂ ਕਰਦੇ। ਦੁਨੀਆਦਾਰੀ ਉਹਨੂੰ ਪੈੜਾ ਕਹਿ ਰਹੀ ਹੈ, ਬੁਰਾ ਕਹਿ ਰਹੀ ਹੈ, ਨਫ਼ਰਤ ਕਹਿ ਰਹੀ ਹੈ, ਉਹਦੇ ਨਾਲ ਕੋਈ ਉਹਨਾਂ ਦਾ ਸਰੋਕਾਰ ਨਹੀਂ ਹੁੰਦਾ। ਉਹ ਸਿੱਧੇ ਆਪਣੇ ਰੱਬ ਦੇ ਨਾਲ ਇਸ਼ਕੇ ਹਕੀਕੀ ਦੇ ਨਾਲ ਜੁੜੇ ਹੁੰਦੇ ਨੇ। ਯਾਨੀ ਇਹ ਇੱਕ ਪੁਆਇੰਟ ਆਫ ਵਿਊ ਇੱਥੇ ਆਉਂਦਾ ਜਦੋਂ ਸ਼ਰਾਬ ਪੀਂਦਾ ਹੈ, ਅਤੇ ਉਹ ਇੰਝ ਲੱਗਦਾ ਜਿਵੇਂ ਉਹ ਸ਼ਾਹ ਹੁਸੈਨ ਬਣ ਗਿਆ ਹੈ ਔਰ ਫਿਰ ਉਹ ਸ਼ਾਹ ਹੁਸੈਨ ਵਾਂਗੂ ਹੀ ਇਸ਼ਕੇ ਹਕੀਕੀ ਦਾ ਨਾਰਾ ਲਾ ਦਿੰਦਾ ਹੈ। ਯਾਨੀ ਕਿ ਮੈਨੂੰ ਹਰ ਪਾਸੇ ਰੱਬ ਹੀ ਰੱਬ ਚਾਹੀਦਾ, ਰੱਬ ਤੋਂ ਵੱਖ ਕੋਈ ਨਹੀਂ ਹੈ। ਔਰ ਮੈਂ ਆਪਣੇ ਯਾਰਾਂ ਬੇਲੀਆਂ ਬਾਰੇ ਗੱਲ ਕਰਦਾ ਹੈ ਜੋ ਖੁਦਗਰਜ਼ ਨੇ, ਲਾਲਚੀ ਨੇ, ਮਤਲਬ ਪ੍ਰਸਤ ਨੇ ਔਰ ਥੋੜ੍ਹੀ ਦੇਰ ਜਿਹੜਾ ਨਾ ਉਹਨਾਂ ਦਾ ਸਾਥ ਹੁੰਦਾ ਔਰ ਉਹ ਅਜਿਹਾ ਸਾਥ ਚਾਹੁੰਦੇ ਨੇ ਜਿਹਦੇ ਵਿੱਚ ਕੋਈ ਨਾ ਕੋਈ ਮਤਲਬ ਨਿਕਲੇ। ਜਦੋਂ ਕੋਈ ਮਤਲਬ ਨਹੀਂ, ਕੋਈ ਲੋਭ ਨਹੀਂ, ਲਾਲਚ ਨਹੀਂ, ਤੇ ਉਹ ਕਹਿੰਦੇ ਨੇ ਦੋਸਤੀ ਨਹੀਂ। ਯਾਨੀ ਕਿ ਅੱਜ ਦੀ ਜਿਹੜੀ ਦੋਸਤੀ ਉਹਦੇ 'ਚ ਦੁਨਿਆਵੀਪਨ ਔਰ ਦੁਨਿਆਵੀ ਰੰਗ ਜਿਹੜੇ ਨੇ ਆ ਗਏ ਨੇ। ਮਰੇ ਬੰਦੇ ਨੂੰ ਆਪਣੇ ਮਹਿਕਮੇ ਦਾ ਅਫਸਰ ਵੀ ਯਾਦ ਆਉਂਦਾ ਹੈ ਜੋ ਕੁੜੀਆਂ 'ਤੇ ਸਕੌਚ ਦੀ ਬੋਤਲ ਮੰਗਵਾ ਰਹੇ ਨੇ ਅਤੇ ਉਹ ਇਸਤਹਿਸਾਲ ਕਰਦੇ ਨੇ, ਸ਼ੋਸ਼ਣ ਕਰ ਰਹੇ ਨੇ ਉਹ ਨਿੱਕਿਆਂ ਦਾ, ਮਾੜਿਆਂ ਦਾ, ਲਿੱਸਿਆਂ ਦਾ। ਔਰ ਮਰੇ ਬੰਦੇ ਦੀ ਜਿਹੜੀ ਸੋਚ ਹੈ, ਮਰੇ ਬੰਦੇ ਨੂੰ ਇਹ ਸਭ ਨਹੀਂ ਪਸੰਦ। ਯਾਨੀ ਉਹ ਜਿਹੜਾ ਮਰਕਜ਼ੀ ਕਿਰਦਾਰ ਹੈ ਉਸ ਨੂੰ ਇਹ ਸਭ ਨਹੀਂ ਪਸੰਦ। ਉਹ ਇਸ ਚੀਜ਼ਾਂ ਨੂੰ ਬਿਲਕੁਲ ਨਾਪਸੰਦ ਕਰਦਾ ਹੈ। ਇੱਥੇ ਉੱਚੇ ਤਬਕੇ, ਅਮੀਰਜ਼ਾਦੇ, ਜਾਗੀਰਦਾਰ ਅਤੇ ਨੇੜਲੇ ਅਤੇ ਨੀਵੇਂ ਜਿਹੜੇ ਵਸਣ ਵਾਲੇ ਨੇ, ਥੱਲੜੇ ਤਬਕੇ ਦੇ ਜਿਹੜੇ ਲੋਕ ਨੇ, ਉਹਨਾਂ ਦੀ ਹਯਾਤੀ ਦੇ ਵਿੱਚ ਕੀ ਹੋ ਰਿਹਾ ਉਹ ਸਾਰਾ ਜਿਹੜਾ ਹੈ ਫਖਰ ਜ਼ਮਾਨ ਹੋਰਾਂ ਨੇ ਆਪਣੇ ਇਸ ਨਾਵਲ ਦੇ ਵਿੱਚ ਬਿਆਨ ਕੀਤਾ। ਔਰ ਤੁਸੀਂ ਦੇਖੋ, ਮੈਂ ਜਿਵੇਂ ਪਹਿਲੇ ਕਿਹਾ ਕਿ ਮੁਖਤਸਰ ਜਿਹੜੀ ਹੈ ਲਿਖਤ ਹੈ, ਪਰ ਉਹਦੇ ਵਿੱਚ ਮੌਜ਼ੂ ਕਿੱਡੇ ਵੱਡੇ ਜਿਹੜੇ ਉਹਨਾਂ ਨੇ ਲਿਖੇ ਕਿ ਜਿਸਮਾਨੀ ਤੌਰ 'ਤੇ ਇਸਤਹਿਸਾਲ ਕੀਤਾ ਜਾ ਰਿਹਾ, ਮਾਲੀ ਤੌਰ 'ਤੇ ਇਸਤਹਿਸਾਲ ਕੀਤਾ ਜਾ ਰਿਹਾ ਔਰ ਨਫਸੀਆਤੀ ਤੌਰ 'ਤੇ ਉਹਨਾਂ ਨੂੰ ਨੀਵਾਂ, ਲਿੱਸਾ, ਮਾੜਾ ਰੱਖਿਆ ਜਾ ਰਿਹਾ ਤਾਂ ਜੇ ਉਹ ਉੱਤੇ ਨਾ ਆ ਜਾਣ। ਯਾਨੀ ਕਿ ਔਰ ਫਿਰ ਜਿਵੇਂ ਕਿ ਮੈਨੂੰ ਕਹਾਣੀ ਯਾਦ ਆ ਗਈ ਅਨਵਰ ਅਲੀ ਹੋਰਾਂ ਦੀ ਨੂਰੀ ਕਹਾਣੀ, ਜਿਹੜੀ ਹੈ ਨੂਰੀ ਕਿਤਾਬ 'ਚ ਉਹਨਾਂ ਦੀ ਜਨਾਜ਼ਾ ਜਿਹੜੀ ਕਹਾਣੀ ਹੈ, ਉਹ ਕਿ ਫੂੜੀ 'ਤੇ ਬੈਠੇ ਨੇ ਲੋਕ, ਯਾਨੀ ਫੂੜੀ ਕਿ ਮਰ ਗਏ ਨੇ ਲੋਕ ਜਿਹੜੇ ਨੇ ਔਰ ਜਿਹੜੇ ਸਾਰੇ ਜਿਹੜੇ ਉਹਨੇ ਆਏ ਨੇ, ਉਹਦੇ ਮਰਨ 'ਤੇ ਆਏ ਨੇ ਸਾਰੇ, ਔਰ ਸਾਰੇ ਆਪਣੀ ਘੜੀ ਵੱਲ ਵੇਖ ਰਹੇ ਨੇ। ਕਿਸੇ ਨੇ ਬੜੀ ਖੂਬਸੂਰਤ ਗੱਲ ਕੀਤੀ ਸੀ ਕਿ ਸਾਡੇ ਮਰਨ ਦਾ ਕਿਸੇ ਨੂੰ ਦੁੱਖ ਨਹੀਂ ਹੁੰਦਾ, ਸਭ ਨੂੰ ਆਪਣੀ ਸਿਰ ਪੀੜ ਦਾ ਜਿਹੜਾ ਹੈ ਉਹ ਦੁੱਖ ਬਹੁਤਾ ਹੁੰਦਾ। ਔਰ ਫਿਰ ਉਹ ਯਾਦ ਦੇ ਉਹ ਗੱਲਾਂ ਕਰ ਰਹੇ ਹੁੰਦੇ ਨੇ ਕਿ ਅਸੀਂ ਬਿੱਲ ਵੀ ਜਮ੍ਹਾਂ ਕਰਾਉਣਾ, ਅਸੀਂ ਕਾਕੇ ਦਾ ਇਹ ਵੀ ਕੰਮ ਕਰਾਉਣਾ, ਫਲਾਂ। ਉਹ ਸਿਰਫ ਲੋਕਾਂ ਨੂੰ ਦਿਖਾਵੇ ਵਾਸਤੇ ਆਏ ਨੇ। ਔਰ ਮਰਿਆ ਬੰਦਾ ਵੀ ਵੇਖ ਰਿਹਾ ਹੈ ਕਿ ਇੱਥੇ ਵੀ ਦਿਖਾਵਾ ਹੈ ਕਿ ਜਿਹੜੇ ਲੋਕ ਆਏ ਨੇ ਉਹ ਬਾਰ-ਬਾਰ ਆਪਣੀਆਂ ਘੜੀਆਂ ਵੱਲ ਵੇਖ ਰਹੇ ਨੇ ਕਿ ਉਹਨਾਂ ਨੂੰ ਉਹਦਾ ਮਰਨ ਦਾ, ਜੀਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਯਾਨੀ ਕਿ ਉਦੋਂ ਉਹ ਬਿਲਕੁਲ ਨਫਾ ਬਖਸ਼ ਜਿਹੜਾ ਉਹ ਸਮਝਦੇ ਨੇ, ਜਿੰਨਾ ਚਿਰ ਨਫਾ ਬਖਸ਼ ਨਹੀਂ ਹੈ ਤਾਂ ਉਹਨੂੰ ਕਹਿੰਦੇ ਨੇ ਗਵਾ ਦਿਓ। ਯਾਨੀ ਇੱਥੇ ਜਿਵੇਂ ਅਗਰ ਅਸੀਂ ਨਾਵਲ ਨਗਾਰ ਦੇ ਨਜ਼ਰ ਵਿੱਚ ਵੇਖੀਏ ਤਾਂ ਉਹ ਕੀ ਲਿਖਦੇ ਨੇ, 2-3 ਲਾਈਨਾਂ ਉਹਨਾਂ ਦੀਆਂ ਮੈਂ ਤੁਹਾਨੂੰ ਦੱਸਾਂ। ਯਾਰ ਦੋਸਤ ਓਨੀ ਦੇਰ ਤੱਕ ਮੇਰੇ ਨਾਲ ਰਹੇ ਜਦੋਂ ਤੀਕਰ ਮੈਂ ਉਹਨਾਂ ਲਈ ਇੱਕ ਨਫਾ ਬਖਸ਼ ਸ਼ੈ ਸਾਂ। ਯਾਨੀ ਕਿ ਇੱਕ ਸ਼ੈ ਸਮਝਦੇ ਨੇ, ਯਾਨੀ ਉਹ ਸ਼ੈ ਜਿਹੜੇ ਪੈਸੇ ਜਿਹੜੇ ਨਫਾ ਦੇ ਰਹੇ ਨੇ ਜਾਂ ਪੈਸੇ ਦੇ ਰਹੇ ਨੇ। ਮੇਰੇ ਮੋਢਿਆਂ 'ਤੇ ਪੈਰ ਰੱਖ ਕੇ ਕਈ ਕਾਮਯਾਬੀ ਦੇ ਕੋਠੇ ਉੱਪਰ ਚੜ੍ਹ ਗਏ। ਇਹ ਵੀ ਹੁਣ ਉਸੇ ਮਰੇ ਬੰਦੇ ਦੀ ਸੋਚ ਹੈ। ਮੇਰੇ ਮੋਢਿਆਂ 'ਤੇ ਪੈਰ ਰੱਖ ਕੇ ਕਈ ਕਾਮਯਾਬੀ ਦੇ ਕੋਠੇ ਉੱਪਰ ਚੜ੍ਹ ਗਏ। ਮੈਂ ਮੋਢਿਆਂ 'ਤੇ, ਯਾਨੀ ਕਿ ਮੇਰੇ ਮੋਢਿਆਂ 'ਤੇ ਉਹ ਜਿਹੜਾ ਹੈ ਉਹ ਇਸੇ ਤਰ੍ਹਾਂ ਹੀ ਅੱਗੇ ਚੱਲਦੇ ਰਹੇ। ਜਦ ਮੈਂ ਮੋਢਿਆਂ 'ਤੇ ਨੀਲ ਲੈ ਕੇ ਚੁੱਪ ਰਿਹਾ, ਯਾਨੀ ਨੀਲ ਪੈ ਗਏ ਜਦੋਂ ਉਹਨਾਂ 'ਤੇ ਖੜੇ ਹੋਏ, ਉਹਨਾਂ 'ਤੇ ਭਾਰ ਪਿਆ। ਜਦ ਮੈਂ ਇੱਕ ਫਾਇਦਾਮੰਦ ਸ਼ੈ ਨਾ ਰਿਹਾ ਅਤੇ ਉਹਨਾਂ ਹੌਲੀ ਕਿਰਨਾ ਸ਼ੁਰੂ ਕਰਤਾ। ਯਾਨੀ ਜਦੋਂ ਤੱਕ ਫਾਇਦਾ ਸੀ ਉਹਦੇ ਨਾਲ ਜੁੜੇ ਰਹੇ, ਫਿਰ ਦੂਰ ਹੁੰਦੇ ਗਏ, ਕੋਈ ਕਿਸੇ ਬਹਾਨੇ, ਕੋਈ ਕਿਸੇ ਬਹਾਨੇ। ਹੁਣ ਤੁਸੀਂ ਦੇਖੋ ਜਿਹੜੇ ਨਾਵਲ ਲਿਖੇ ਜਾ ਰਹੇ ਸਨ ਪਹਿਲੇ, ਜਿਹੜੀਆਂ ਅਸੀਂ 2 ਕਿਸ਼ਤਾਂ ਦੇ ਵਿੱਚ ਗੱਲ ਕੀਤੀ ਕਿ ਉਹਦੇ ਵਿੱਚ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਔਰ ਇਸ ਨਾਵਲ ਦੇ ਵਿੱਚ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ, ਇਹ ਹੁਣ ਲੱਗਦਾ ਹੈ ਕਿ ਨਾਵਲ ਜਿਹੜਾ ਹੈ ਉਹਦੇ ਵਿੱਚ ਨਵੇਂ ਮੌਜ਼ੂ, ਤਗੜੇ ਮੌਜ਼ੂ ਆ ਗਏ ਨੇ। ਔਰ ਉਹ ਜਿਹੜੀਆਂ ਮੁਹੱਬਤ ਦੀਆਂ, ਪਿਆਰ ਦੀਆਂ, ਇਸ਼ਕ ਮਸ਼ੂਕੀ ਵਾਲੀਆਂ ਜਿਹੜੀਆਂ ਗੱਲਾਂ ਸੀ, ਉਸ ਤੋਂ ਨਾਵਲ ਜਿਹੜਾ ਹੈ ਉਹ ਬਾਹਰ ਨਿਕਲ ਕੇ ਵੱਡੇ ਕੈਨਵਸ 'ਤੇ ਜਿਹੜੀ ਗੱਲ ਹੋ ਰਹੀ ਹੈ ਔਰ ਦੁਨੀਆ ਦੇ ਵਿੱਚ ਜਿਹੜਾ ਇਮੇਜ ਹੈ ਉਹ ਦਿਖਾਇਆ ਜਾ ਰਿਹਾ। ਔਰ ਪਾਕਿਸਤਾਨ ਦਾ ਜਿਹੜਾ ਪੰਜਾਬੀ ਅਦਬ ਦੇ ਵਿੱਚ ਜਿਹੜੇ ਚੰਗੇ ਨਾਵਲਾਂ ਦੇ ਵਿੱਚ ਜਿਹੜੇ ਉਹਨਾਂ ਦੇ ਜ਼ਿਕਰ ਆਉਣ ਲੱਗ ਪਿਆ ਕਿ ਔਰ ਇਸ ਨਾਵਲ ਦਾ ਜਿਹੜਾ ਬੜੀ ਇੱਕ ਅਹਿਮ ਗੱਲ ਕਿ ਇਸ ਨਾਵਲ ਦਾ ਅੰਗਰੇਜ਼ੀ ਵਿੱਚ ਤਰਜਮਾ ਵੀ ਖਾਲਿਦ ਹਸਨ ਹੋਰਾਂ ਨੇ ਕੀਤਾ। ਅੰਗਰੇਜ਼ੀ ਵਿੱਚ ਜਿਹੜਾ ਤਰਜਮਾ ਕੀਤਾ ਸੀ ਉਹਦਾ ਜਿਹੜਾ ਸਰਨਾਮਾ ਰੱਖਿਆ ਦ ਡੈਡ ਮੈਨਸ ਟੇਲ।
ਦ ਡੈਡ ਮੈਨਸ ਟੇਲ। ਔਰ ਫਿਰ ਇਸੇ ਹੀ ਨਾਵਲ ਨੂੰ ਉਰਦੂ ਵਿੱਚ ਤਰਜਮਾ ਵੀ ਕੀਤਾ ਗਿਆ। ਬਾਅਦੋਂ ਆਪ ਦੀਆਂ ਲਿਖਤਾਂ ਨੂੰ ਜਿਹੜੀਆਂ ਨੇ ਔਰ ਬਹੁਤ ਸਾਰੇ ਜਿਹੜੀਆਂ ਜ਼ੁਬਾਨਾਂ ਦੇ ਵਿੱਚ ਤਰਜਮਾ ਵੀ ਕੀਤਾ ਗਿਆ ਹੋਇਆ ਹੈ। ਇਹ ਤੁਸੀਂ ਜਿਹੜਾ ਯਾਦ ਰੱਖਣਾ ਕਿ ਫਖਰ ਜ਼ਮਾਨ ਹੋਰਾਂ ਨੇ ਜਿਹੜੇ ਨਾਵਲ ਨੇ, ਉਹਨਾਂ ਦੇ ਨਾਵਲ ਚੜ੍ਹਦੇ ਪੰਜਾਬ ਵਿੱਚ, ਇੰਡੀਆ ਦੇ ਵਿੱਚ ਕਈ ਯੂਨੀਵਰਸਿਟੀਆਂ ਵਿੱਚ ਉਹਨਾਂ ਦੇ ਨਾਵਲ ਜਿਹੜੇ ਨੇ ਉਹ ਸਿਲੇਬਸ ਵਿੱਚ ਵੀ ਸ਼ਾਮਲ ਨੇ। ਅਸੀਂ ਬਾਅਦੋਂ ਕਿਸੇ ਅਗਲੇ ਲੈਕਚਰ ਦੇ ਵਿੱਚ ਗੱਲ ਕਰਾਂਗੇ। ਅੱਜ ਸਿਰਫ ਤੁਸੀਂ ਉਹ ਯਾਦ ਕਰ ਲਵੋ ਕਿ ਉਹਨਾਂ ਦੇ ਨਾਵਲ ਜਿਹੜੇ ਨੇ ਉਹ ਕਿਹੜੇ ਕਿਹੜੇ ਨੇ। 7 ਗਵਾਚੇ ਲੋਕ, ਇੱਕ ਮਰੇ ਬੰਦੇ ਦੀ ਕਹਾਣੀ, ਬੰਦੀਵਾਨ, ਬੇਵਤਨਾ, ਕਮਜ਼ਾਤ, ਤੂੰ ਕਿ ਮੈਂ, ਇਸ ਤੋਂ ਵੱਖ, ਧਨਕ ਰੰਗ, ਤਿਤਲੀ, ਮਾਂ ਕਮਲੀ ਹੋਈ। ਇਹ ਨਾਵਲ ਉਹਨਾਂ ਦੇ ਜਿਹੜੇ ਨੇ ਉਹ ਛਾਪੇ ਚੜ੍ਹ ਚੁੱਕੇ ਨੇ ਜਿਹੜੇ। ਔਰ ਫਿਰ ਜੇ ਅਸੀਂ ਥੋੜ੍ਹਾ ਜਿਹਾ ਅੱਗੇ ਚੱਲੀਏ, ਜਦੋਂ ਫੂੜੀ 'ਤੇ ਬੈਠੇ ਲੋਕ ਜਿਹੜੇ ਨੇ ਉਸ ਤੋਂ ਅੱਗੇ ਜਾਵੀਏ ਤਾਂ ਵੇਖਦੇ ਹਾਂ ਕਿ ਲੀਡਰ ਜਿਹੜਾ ਹੈ ਤਕਰੀਰ ਕਰਕੇ ਮਰਸਡੀਜ਼ ਵਿੱਚ ਬੈਠ ਗਿਆ, ਅਤੇ ਮਜ਼ਦੂਰ ਜਿਹੜੇ ਨੇ ਉਸੇ ਤਰ੍ਹਾਂ ਹੀ ਵਿਚਾਰੇ ਉਹ ਆਪਣੀ ਔਕੜਾਂ ਭਰੀ ਹਯਾਤੀ ਜਿਹੜੀਆਂ ਨੇ ਉਹ ਵੇਖ ਰਹੇ ਨੇ ਔਰ ਉਸੇ ਤਰ੍ਹਾਂ ਗੁਜ਼ਾਰ ਰਹੇ ਨੇ। ਜਿਹੜਾ ਤਕਰੀਰ ਕਰਨ ਵਾਲਾ ਉਹ ਕੀ ਲਿਖ ਰਿਹਾ ਹੈ, ਉਹ ਕੀ ਸੋਚ ਰਿਹਾ, ਉਹ ਕੀ ਉਹਦਾ ਹੈ ਨੇ। ਇਨਕਲਾਬ ਆਵੇ ਹੀ ਆਵੇ, ਨਾਵਲ ਨਗਾਰ ਦੇ ਜਿਹੜੇ ਅਲਫਾਜ਼ ਨੇ ਉਹ ਮੈਂ ਬੋਲ ਰਿਹਾ। ਇਨਕਲਾਬ ਆਵੇ ਹੀ ਆਵੇ, ਮਜ਼ਦੂਰ ਕਿਸਾਨ ਜ਼ਿੰਦਾਬਾਦ, ਬਾਕੀ ਹਵਾਰੀਆਂ ਨੇ ਗਲਾਸ ਚੁੱਕੇ, ਉਹਨੇ ਮੇਜ਼ ਉੱਪਰ ਲੱਤਾਂ ਰੱਖੀਆਂ, ਡਾਸ ਕੈਪੀਟਲ। ਉਹਦੀਆਂ ਬੂਟਾਂ ਹੇਠਾਂ ਪਈ ਸੀ, ਇੱਕ ਇੱਕ ਕਰਕੇ ਸਾਰੇ ਸਾਥੀ ਟੁਰ ਗਏ। ਉਹਨੇ ਵਿਗ ਲਾ ਕੇ ਮੇਜ਼ 'ਤੇ ਰੱਖਤੀ, ਕਮਰੇ ਵਿੱਚ ਲੱਗੀਆਂ ਮਾਰਕਸ, ਐਂਗਲਸ ਅਤੇ ਲੈਨਨ ਦੀਆਂ ਤਸਵੀਰਾਂ ਉਲਟੀਆਂ ਕਰ ਦਿੱਤੀਆਂ, ਯਾਨੀ ਉਹਨੂੰ ਪੁੱਠਾ ਕਰਤਾ ਗਿਆ। ਯਾਨੀ ਕਿ ਇਹ ਜਿਹੜਾ ਰੰਗ ਹੈ ਕਿ ਸਿਆਸੀ ਲੀਡਰ ਕੀ ਕਰ ਰਹੇ ਨੇ ਔਰ ਸਿਆਸੀ ਸੋਚ ਜਿਹੜੀ ਉਹ ਕਿਵੇਂ ਦੀ ਹੈ ਔਰ ਲੋਕਾਈ ਨੂੰ ਦਾ ਕਿਵੇਂ ਇਸਤੇਸਾਲ ਕੀਤਾ ਜਾ ਰਿਹਾ ਹੈ। ਇੱਕ ਮਜ਼ਹਬੀ ਰਹਿਨੁਮਾ ਕੀ ਸੋਚ ਰਿਹਾ ਹੈ, ਇੱਕ ਮਜ਼ਹਬੀ ਆਗੂ ਜਿਹੜਾ ਹੈ ਉਹ ਮਜ਼ਹਬ ਨੂੰ, ਧਰਮ ਨੂੰ ਕਿਵੇਂ ਵਰਤਦਾ ਹੈ, ਉਹਦੇ ਜਿਹੜਾ ਵਿਚਾਰ ਨੇ ਅਸੀਂ ਦੇਖਦੇ ਹਾਂ। ਅੱਜ ਸਾਡਾ ਮਜ਼ਹਬ ਸਾਨੂੰ ਵੰਗਾਰ ਰਿਹਾ ਹੈ, ਅੱਜ ਸਾਡਾ ਮਜ਼ਹਬ ਸਾਨੂੰ ਵੰਗਾਰ ਰਿਹਾ ਵੇ। ਆਓ ਇਕੱਠੇ ਹੋ ਜਾਈਏ, ਆਓ ਮੁਲਕ ਦੇ ਨਜ਼ਰੀਏ ਦੀ ਪਾਸਬਾਨੀ ਕਰੀਏ, ਆਓ ਜ਼ਾਲਮਾਂ ਜਾਬਰ ਸੁਲਤਾਨਾਂ ਸਾਹਮਣੇ ਕਲਮਾ ਹੱਕ ਕਵੀਏ। ਜਿਹੜਾ ਮਜ਼ਹਬ ਦੇ ਅਸੂਲਾਂ ਤੋਂ ਫਿਰਿਆ ਉਹ ਦੋਜ਼ਖੀ, ਯਾਨੀ ਕਿ ਉਹਨਾਂ ਨੂੰ ਮਜ਼ਹਬੀ ਜਿਹੜਾ ਹੈ ਆਗੂ ਹੈ, ਧਰਮ ਵਾਲਾ ਹੈ, ਉਹ ਲੁਕਾਈ ਨੂੰ, ਮਾੜੀ ਲੁਕਾਈ ਨੂੰ ਜਿਹੜੀ ਪਹਿਲੇ ਹੀ ਮੁਆਸ਼ੀ ਤੌਰ 'ਤੇ ਭਿਸ ਰਹੀ, ਉਸ ਨੂੰ ਮਜ਼ਹਬ ਦੇ ਨਾਲ ਵੀ ਡਰਾ ਰਿਹਾ ਕਿ ਤੂੰ ਡਰ। ਔਰ ਜਦ ਕਿ ਉਹ ਆਪ ਜਿਹੜੇ ਨੇ ਇਸ ਨੂੰ ਇੱਕ ਸਿਰਫ ਟੂਲ ਵਾਂਗੂ ਵਰਤ ਰਹੇ ਨੇ ਔਰ ਉਸ ਤੋਂ ਇਲਾਵਾ ਕੁਛ ਨਹੀਂ। ਯਾਨੀ ਫਖਰ ਜ਼ਮਾਨ ਹੋਰੀ ਇਸ ਜਿਹੜੀ ਹਕੀਕਤ ਨੂੰ ਵੀ ਬਿਆਨ ਕਰਦੇ ਨੇ। ਫਿਰ ਤਹਿਰੀਕੇ ਆਜ਼ਾਦੀ ਨੂੰ ਯਾਦ ਕਰਦਿਆਂ ਹੋਇਆਂ ਫਖਰ ਜ਼ਮਾਨ ਹੋਰੀ ਉਸ ਕ੍ਰਿਕਟ ਮੈਚ ਦਾ ਵੀ ਹਵਾਲਾ ਦਿੰਦੇ ਨੇ। ਇਹਦੇ ਹਵਾਲੇ ਨਾਲ ਇੱਕ ਬੜੀ ਸੋਹਣੀ ਫਿਲਮ ਵੀ ਬਣੀ ਸੀ, ਉਹ ਲਗਾਨ, ਫਖਰ ਉਹਨਾਂ ਨੇ, ਆਮਿਰ ਖਾਨ ਸੀ ਉਹਦੇ ਵਿੱਚ। ਅਤੇ ਉਹ ਅਗਰ ਖਿਆਲ ਜਾਂ ਤਸੱਵੁਰ ਜੇ ਅਸੀਂ ਵੇਖੀਏ ਕਿ ਉਹ ਤਹਿਰੀਕੇ ਆਜ਼ਾਦੀ ਨੂੰ ਯਾਦ ਕਰਦੇ ਕ੍ਰਿਕਟ ਮੈਚ ਦਾ ਵੀ ਇੱਕ ਹਵਾਲਾ ਆ ਜਾਂਦਾ ਹੈ ਕਿ ਜਦੋਂ ਫੂੜੀ ਵਾਲਾ ਜਿਹੜਾ ਮਰਿਆ ਬੰਦਾ ਉਹ ਯਾਦ ਕਰਦੇ ਕਿ ਦੋ ਜਿਹੜੀਆਂ ਟੀਮਾਂ ਸੀ, ਇੱਕ ਪਾਸੇ ਬਰਕਲੇ ਸੀ, ਰੇਡ ਸੀ, ਐਡਵਾਇਰ ਸੀ, ਡਾਇਰ ਸੀ, ਸਕਾਟ ਸੀ, ਅਤੇ ਦੂਜੇ ਪਾਸੇ ਜਿਹੜੇ ਨੇ ਇਸ ਧਰਤੀ ਨਾਲ ਜੁੜੇ ਲੋਕ ਕਬੀਲੇ ਸਨ, ਖਰਲ, ਫਤਿਆਨੇ, ਗੁਰਦਤ ਸਿੰਘ, ਮੌਲਵੀ ਬਰਕਤੁੱਲਾ, ਭਗਤ ਸਿੰਘ ਵਗੈਰਾ ਜਿਹੜੇ ਨੇ ਉਹ ਦੂਜੇ ਪਾਸੇ ਸਨ। ਯਾਨੀ ਕਿ ਇਹ ਜਿਹੜੇ ਲੋਕ ਸਨ ਉਹ ਅੰਗਰੇਜ਼ ਸਨ, ਯਾਨੀ ਉਹ ਜਿਹੜੇ ਬਾਹਰੋਂ ਆਏ ਜਿਹੜੇ ਹੁਕਮਰਾਨੀ ਕਰਦੇ ਪਏ ਸਨ। ਦੂਜੇ ਪਾਸੇ ਇੱਥੋਂ ਧਰਤੀ ਦੇ ਨਾਲ ਜੁੜੇ ਲੋਕ ਸਨ, ਖਰਲ, ਫਤਿਆਨਾ, ਗੁਰਦਤ ਸਿੰਘ, ਮੌਲਵੀ ਬਰਕਤੁੱਲਾ, ਭਗਤ ਸਿੰਘ ਵਗੈਰਾ। ਫਿਰ ਉਹ ਗਾਮਾ ਗਾਠਾ ਮਾਰੋ ਦਾ ਜਹਾਜ਼ ਵੀ ਯਾਦ ਕਰਦੇ ਜਿਹਦੇ ਉੱਤੇ 3 ਝੰਡੇ ਜਿਹੜੇ ਨੇ ਉਹ ਲਹਿਰਾ ਰਹੇ ਨੇ, ਜਿਹਦੇ ਉੱਪਰ 3 ਵੱਖਰੇ ਵੱਖਰੇ ਧਰਮਾਂ ਵਾਲਿਆਂ ਦੇ ਜਿਹੜੇ ਨਾਅਰੇ ਲੱਗੇ ਨੇ, ਸਤਿ ਸ੍ਰੀ ਅਕਾਲ, ਅੱਲਾਹੁ ਅਕਬਰ ਅਤੇ ਵੰਦੇ ਮਾਤਰਮ। ਇਹ ਸਾਡੀ ਔਰ ਉਹ ਜਿਹੜਾ ਮਰਿਆ ਬੰਦਾ ਉਹ ਆਪਣੇ ਪਿਛੋਕੜ ਨੂੰ ਵੀ ਯਾਦ ਕਰ ਰਿਹਾ, ਆਪਣੀ ਤਵਾਰੀਖ ਨੂੰ ਵੀ ਯਾਦ ਕਰਦਾ, ਤਹਿਰੀਕੇ ਆਜ਼ਾਦੀ ਦੇ ਹਵਾਲੇ ਨਾਲ ਵੀ ਉਹ ਯਾਦ ਕਰਦਾ ਔਰ ਆਪਣੀ ਧਰਤੀ ਦੇ ਨਾਲ ਜੁੜੀਆਂ ਹੋਈਆਂ ਗੱਲਾਂ। ਨਾਵਲਕਾਰ ਨੇ ਪੰਜਾਬ ਦੀ ਸਿਆਸੀ ਤਾਰੀਖ, ਸਮਾਜੀ ਤਾਰੀਖ, ਮਜ਼ਹਬੀ ਤਾਰੀਖ ਔਰ ਲੋਕਾਈ ਦੇ ਜਿਹੜੇ ਹਵਾਲੇ ਨਾਲ ਜਿਹੜੀਆਂ ਰੀਤਾਂ ਨੇ, ਰਿਵਾਜ਼ਾਂ ਨੇ, ਉਸ ਨੂੰ ਬੜੀ ਖੂਬਸੂਰਤੀ ਦੇ ਨਾਲ ਇਹਦੇ ਵਿੱਚ ਬਿਆਨ ਕੀਤਾ। ਔਰ ਲੋਕਾਈ ਦੀ ਸੋਚ, ਅੱਛਾ ਲੋਕਾਈ ਨੂੰ ਵੀ ਕਿਧਰੇ ਮਾਫ ਨਹੀਂ ਕੀਤਾ। ਪਹਿਲੇ ਤੁਸੀਂ ਅਗਰ ਵੇਖਿਆ ਤਾਂ ਲੋਕਾਈ ਦੀਆਂ ਜਿਹੜੀਆਂ ਨੇ ਉਹ ਗੱਲਾਂ, ਜਿਹੜੇ ਮਾਲੀਆਤੀ ਫਾਇਦੇ ਲੈ ਰਹੇ ਨੇ ਔਰ ਫਿਰ ਇਨਵੈਸਟਮੈਂਟ ਸਮਝ ਰਹੇ ਨੇ ਔਰ ਫਿਰ ਔਲਾਦ ਨੂੰ ਇੰਝ ਵਰਤ ਰਹੇ ਨੇ ਜਿਵੇਂ ਕੋਈ ਉਹਨਾਂ ਕੋਲ ਵਸੂਲਣਾ ਹੈ। ਫਿਰ ਉਹ ਜਿਹੜਾ ਥੋੜ੍ਹਾ ਜਿਹਾ ਤਗੜਾ ਹੈ ਮਹਿਕਮੇ ਦਾ ਆਫਿਸਰ ਹੈ ਉਹ ਜਿਹੜਾ ਹੈ, ਔਰ ਫਿਰ ਮਾੜਾ ਅਤੇ ਤਗੜਾ ਜਿਹੜਾ ਹੈ ਉਹਨਾਂ ਦੀ ਆਪਸੀ ਲੜਾਈ, ਔਰ ਫਿਰ ਤਹਿਰੀਕੇ ਆਜ਼ਾਦੀ ਦੇ ਹਵਾਲੇ ਨਾਲ ਸਮਾਜੀ ਜਿਹੜਾ ਪਸ ਮੰਜ਼ਰ ਹੈ ਔਰ
ਪਾਕਿਸਤਾਨ ਦੇ ਬਣਨ ਤੋਂ ਪਹਿਲੇ ਦੀ ਜਿਹੜੀਆਂ ਤਹਿਰੀਕਾਂ ਜਿਹੜੀਆਂ ਨੇ ਉਹਦੇ ਵਿੱਚ ਉਹਦਾ ਨਜ਼ਰ ਆਉਂਦਾ ਹੈ। ਸਿਆਸਤਦਾਨ ਜਿਹੜਾ ਏਸ਼ੀਆ ਸੁਰਖ ਦਾ ਨਾਅਰਾ ਲਾਉਂਦਾ ਹੈ, ਔਰ ਇਸ ਨੂੰ ਉਹ ਬੜੀ ਖੂਬਸੂਰਤੀ ਨਾਲ ਇੱਕ ਅਜਿਹੀ ਜਿਹੜੀ ਇਹ ਕੁੜੀ ਦੇ ਨਾਲ ਉਹ ਡਿਸਕਸ ਕਰ ਰਿਹਾ, ਔਰ ਸੁਰਖ ਏਸ਼ੀਆ ਦਾ ਨਾਅਰਾ ਲਾਉਂਦਿਆਂ ਹੋਇਆਂ ਉਹਨਾਂ ਸੁਰਖੀਆਂ 'ਤੇ ਵੀ ਉਹ ਤਨਕੀਦ ਕਰਦੇ ਨੇ ਜਿਹੜੇ ਆਪਣੇ ਇਨਕਲਾਬ ਦਾ ਨਾਅਰਾ ਤੇ ਲਾਉਂਦੇ ਨੇ, ਪਰ ਅੰਦਰੋਂ ਉਹ ਇਨਕਲਾਬ ਦੇ ਨਾਲ ਨਹੀਂ ਨੇ, ਔਰ ਨਾ ਹੀ ਇਨਕਲਾਬ ਦੀ ਗੱਲ ਕਰਦੇ ਨੇ, ਨਾ ਹੀ ਇਨਕਲਾਬ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਹੈ। ਉਹ ਸਿਰਫ ਆਪਣੇ ਮਫਾਦ ਦੇ ਵਾਸਤੇ ਇਹਦੇ ਨਾਲ ਜੁੜੇ ਨੇ, ਔਰ ਅੰਦਰੋਂ ਉਹ ਮਕਰੂ ਚਿਹਰੇ ਰੱਖਦੇ ਨੇ। ਇਸੇ ਤਰ੍ਹਾਂ ਮਜ਼ਹਬ ਦਾ ਪ੍ਰਚਾਰ ਕਰਨ ਵਾਲੇ ਵੀ ਜਿਹੜੇ ਨੇ ਉਹ ਅੰਦਰੋਂ ਮਕਰੂ ਨੇ। ਫਿਰ ਉਹਨਾਂ ਨੇ ਲਿਖਾਰੀਆਂ ਔਰ ਜਿਹੜੇ ਸੁਰਖੇ ਨੇ ਜਾਂ ਫਿਰ ਜਿਹੜੇ ਨੇ ਉਹ ਲੋਕ ਨੇ ਜਿਹੜੇ ਇਸ ਧਰਤੀ ਦੇ ਨਾਲ ਨਹੀਂ ਜੁੜੇ ਔਰ ਇੱਥੋਂ ਫਾਇਦਾ ਲੈ ਰਹੇ ਨੇ, ਉਹਨਾਂ ਦੇ ਮਕਰੂ ਚਿਹਰਿਆਂ ਦੇ ਉੱਤੇ ਜਿਹੜਾ ਉਹ ਦੱਸਿਆ ਉਹਨਾਂ ਬਾਰੇ। ਅਖੀਰ 'ਤੇ ਜਿਹੜਾ ਨਾਵਲ ਹੈ, ਪਾਤਰ ਜਦੋਂ ਕਿਰਦਾਰ ਜਿਹੜਾ ਮਰੇ ਬੰਦੇ ਦਾ, ਉਹਨੂੰ ਯਾਦ ਆਉਂਦਾ ਕਿ ਮੈਂ ਬਲੱਡ ਡੋਨਰ ਵੀ ਸਾਂ, ਮੈਂ ਲੋਕਾਂ ਨੂੰ ਖੂਨ ਵੀ ਦਿੰਦਾ ਰਿਹਾ, ਅਤੇ ਮੈਂ ਕਿਵੇਂ ਮਰ ਸਕਣਾ। ਕਹਿੰਦਾ ਫਿਰ ਉਹ ਸੋਚ ਰਿਹਾ, ਮੈਂ ਨਾ ਸਹੀ, ਮੇਰੇ ਲਹੂ ਤੋਂ ਪੁੰਗਰਨ ਵਾਲੇ ਹੋਰ ਤੇ ਝੋਕ ਰਾਂਝਣ ਦੀ ਜ਼ਰੂਰ ਅਪਣਨਗੇ, ਕਿ ਉਹ ਤੇ ਮੰਜ਼ਿਲ 'ਤੇ ਅਪਣਨਗੇ, ਮੈਂ ਮਰ ਗਿਆ, ਮੇਰੀਆਂ ਮੰਜ਼ਿਲਾਂ ਨਹੀਂ ਮਿਲੀਆਂ। ਯਾਨੀ ਕਿ ਪਾਤਰ ਜਿਹੜਾ ਹੈ ਉਹ ਮਰ ਕੇ ਵੀ ਨਹੀਂ ਮਰਦਾ। ਯਾਨੀ ਇਸ ਨਾਵਲ ਦਾ ਜਿਹੜਾ ਪਾਤਰ ਹੈ ਉਹ ਮਰ ਕੇ ਵੀ ਨਹੀਂ ਮਰ ਰਿਹਾ। ਔਰ ਐਸੇ ਹੀ ਜਿਹੜੇ ਰੰਗ ਹੈ, ਐਸੇ ਹੀ ਜਿਹੜੇ ਖਿਆਲ ਨੂੰ ਬੜੇ ਸੋਹਣੇ ਅੰਦਾਜ਼ ਨਾਲ ਨਾਵਲਕਾਰ ਨੇ ਆਪਣੇ ਇਸ ਨਾਵਲ ਦੇ ਵਿੱਚ ਬਿਆਨ ਕੀਤਾ। ਹੁਣ ਤੁਸੀਂ ਵੇਖ ਚੁੱਕੇ ਹੋਵੋਗੇ ਕਿ ਇਸ ਨਾਵਲ ਨੂੰ ਪਾਬੰਦੀ ਲਾਉਣ ਦੀ ਕੀ ਵਜ੍ਹਾ ਸੀ, ਔਰ ਇਹਦੇ ਵਿੱਚ ਫਹਾਸ਼ੀ ਦਾ ਇਲਜ਼ਾਮ ਲਾਇਆ ਗਿਆ। ਇਹਦੇ ਵਿੱਚ ਕਈ ਥਾਵਾਂ 'ਤੇ ਜਿਹੜਾ ਲਿਖਾਰੀ ਹੈ ਉਸਨੇ ਬੜੇ ਖੁੱਲ੍ਹੇ ਡੁੱਲੇ ਅੰਦਾਜ਼ ਨਾਲ ਬਿਆਨ ਕੀਤਾ। ਇਹ ਨਾਵਲ ਲਗਭਗ 18 ਸਾਲ ਤੱਕ ਜਿਹੜਾ ਬੈਨ ਰਿਹਾ, ਯਾਨੀ ਉਹਨੂੰ ਛਾਪਣ ਦੀ ਇਜਾਜ਼ਤ ਨਹੀਂ ਸੀ। 1996 ਦੇ ਵਿੱਚ ਇਸ ਦੇ ਉੱਤੇ ਬੈਨ ਚੁੱਕਿਆ ਗਿਆ, ਇਹਨੂੰ ਜ਼ਬਤ ਜਿਹੜਾ ਨਾ ਉਹ ਖ਼ਤਮ ਕਰਤਾ ਗਿਆ। ਫਖਰ ਜ਼ਮਾਨ ਦੀ ਤਕਨੀਕ ਦੇ ਹਵਾਲੇ ਨਾਲ ਜੇ ਗੱਲ ਕਰੀਏ ਤਾਂ ਉਹਨਾਂ ਨੇ ਜਿਵੇਂ ਬਿਆਨ ਕੀਤਾ, ਇੱਕ ਬਹੁਤ ਵੱਡੇ ਹਕੀਕਤ ਨਗਾਰ ਨੇ ਅਲਾਮਤ ਰਾਹੀਂ ਬਿਆਨ ਕੀਤਾ, ਔਰ ਉਹ ਜਿਹੜੇ ਮੁਆਸ਼ਰੇ ਦੀਆਂ ਜਿਹੜੀਆਂ ਕੁੜੱਤਨਾਂ ਨੇ ਔਰ ਮੁਆਸ਼ਰੇ ਦੀ ਜਿਹੜੀ ਹਾਲਤ ਹੈ ਉਸੇ ਤਰ੍ਹਾਂ ਹੀ ਉਹ ਬਿਆਨ ਕਰਦੇ ਨੇ। ਕੁਫਰ, ਜੁਰਮ ਅਤੇ ਫਹਾਸ਼ੀ ਦਾ ਇਲਜ਼ਾਮ ਉਹਨਾਂ 'ਤੇ ਐਸੇ ਹੀ ਲਾਇਆ ਗਿਆ ਕਿ ਉਹਨਾਂ ਨੇ ਕਿਸੇ ਵੀ ਤਬਕੇ ਨੂੰ ਬਖਸ਼ਿਆ ਨਹੀਂ। ਜਿਹੜਾ ਉਹਨਾਂ ਦਾ ਅਸਲ ਚਿਹਰਾ ਸੀ ਉਸੇ ਤਰ੍ਹਾਂ ਉਹਨੂੰ ਬਿਆਨ ਕਰਤਾ। ਔਰ ਉਹ ਜਿਹੜੇ ਮਕਰੂ ਚਿਹਰੇ ਸਨ ਜਿਹੜੇ ਸਾਡੇ ਸਮਾਜ ਦੇ ਵਿੱਚ, ਹੁਣ ਇਹ ਜ਼ਰੂਰੀ ਨਹੀਂ ਹੈ ਕਿ ਇਹ ਕੋਈ ਪਾਕਿਸਤਾਨੀ ਹੈ, ਜਿਹੜੀ ਉਹ ਕੋਈ ਫਿਲਮ ਨਹੀਂ ਹੈ ਜਾਂ ਕੋਈ ਕਿਸੇ ਵੀ, ਕਿ ਉਹ ਇੱਕ ਕਰੈਕਟਰ ਜਿਹੜਾ ਹੈ ਉਹ ਪਹਿਲੇ ਮਿੰਟ ਤੋਂ ਲੈ ਕੇ 180ਵੇਂ ਮਿੰਟ ਤੱਕ ਉਸੇ ਤਰ੍ਹਾਂ ਹੀ ਰਵੇ, ਉਹਦੇ ਵਿੱਚ ਤਬਦੀਲੀ ਨਾ ਆਵੇ। ਇਹ ਉਸੇ ਇਨਸਾਨ ਦੀ ਨਫਸੀਆਤ, ਇਨਸਾਨ ਦੀ ਜਿਹੜੀ ਬਦਲਦੀ ਹੋਈ ਨਫਸੀਆਤ, ਇਨਸਾਨ ਦੀ ਜਿਹੜੀ ਸੋਚ ਹੈ ਉਸ ਨੂੰ ਜਾਣਦੇ ਨੇ। ਔਰ ਇੰਝ ਲੱਗਦਾ ਪਿਆ ਹੈ ਜਿਵੇਂ ਉਹ ਮਾੜਿਆਂ ਦੇ ਨਾਲ ਖਲੋਤੇ ਨੇ, ਇਨਸਾਨੀ ਹੱਕਾਂ ਵਾਸਤੇ ਆਵਾਜ਼ ਚੁੱਕ ਰਹੇ ਨੇ। ਆਪਣੇ ਇਸ ਨਾਵਲ ਦੇ ਵਿੱਚ ਮੈਂ ਜਿਵੇਂ ਸ਼ੁਰੂ 'ਚ ਤੁਹਾਨੂੰ ਦੱਸਿਆ ਕਿ ਉਹ ਜਾਗਰਤਾ ਪੈਦਾ ਕਰ ਰਹੇ ਨੇ, ਆਪਣੀ ਇੱਕ ਨਵਾਂ ਕਿ ਉੱਠੋ ਜਾਗੋ, ਆਪਣੇ ਉਸ ਅੱਖਾਂ ਖੋਲ੍ਹਣ ਔਰ ਆਪਣੇ ਸ਼ੌਰ ਨੂੰ, ਆਪਣੀ ਅਕਲ ਨੂੰ, ਆਪਣੇ ਆਲ ਦੁਆਲ ਨੂੰ ਤਨਕੀਦੀ ਨਜ਼ਰ ਨਾਲ, ਤਬਦੀਲੀ ਦੀ ਨਜ਼ਰ ਨਾਲ, ਕਿ ਜੋ ਜਮੂਦ ਹੈ ਉਹ ਠੀਕ ਨਹੀਂ ਹੈ, ਇਸ ਤੋਂ ਅੱਗੇ ਯਾਨੀ ਹਿਲਜੁਲ ਪੈਦਾ ਕਰੋ। ਪੰਜਾਬ ਦੀ ਤਵਾਰੀਖ ਦੀ ਗੱਲ ਹੋਏਗੀ ਅਤੇ ਇਹਦੇ ਵਿੱਚੋਂ ਸਾਨੂੰ ਜਾਣਕਾਰੀ ਮਿਲੇਗੀ ਉਹਨਾਂ ਤਗੜਿਆਂ, ਉਹਨਾਂ ਲੋਕਾਂ ਦੀ ਵੀ ਜਿਨ੍ਹਾਂ ਨੇ ਇੱਥੋਂ ਫਾਇਦੇ ਲਏ, ਉਹਨਾਂ ਜਿਹੜੀਆਂ ਕਬੀਲਿਆਂ ਦੀ ਵੀ ਜਿਨ੍ਹਾਂ ਨੇ ਆਪਣੇ ਵਤਨ, ਆਪਣੀ ਧਰਤੀ ਦੇ ਨਾਲ ਮੁਹੱਬਤ ਜਿਹੜੀ ਉਹ ਦੱਸੀ, ਔਰ ਉਸ ਦੇ ਹਵਾਲੇ ਨਾਲ ਜਿਹੜੀ ਉਹ ਗੱਲ ਕੀਤੀ, ਔਰ ਆਪਣੀ ਜ਼ਿੰਦਗੀਆਂ ਦੇ ਕੇ ਜਿਹੜਾ ਨਾ ਉਹਨਾਂ ਨੇ ਸਾਬਤ ਕੀਤਾ ਕਿ ਉਹ ਇਸ ਧਰਤੀ ਦੇ ਨਾਲ ਜੁੜੇ ਹੋਏ ਨੇ। ਫਿਰ ਲੁਕਾਈ ਸਿਆਸਤ, ਧਰਮ ਉੱਤੇ ਉਹਨਾਂ ਨੇ ਤੰਜ਼ ਕੀਤੀ। ਤੰਜ਼ੀਆ ਅੰਦਾਜ਼ ਵੀ ਉਹਨਾਂ ਦੀ ਸ਼ਾਇਰੀ, ਉਹਨਾਂ ਦਾ ਨਾਵਲ ਦੇ ਵਿੱਚ ਖਾਸ ਹੈ ਕਿ ਉਹ ਜਦੋਂ ਤੰਜ਼ ਕਰ ਰਹੇ ਨੇ, ਔਰ ਅੱਛਾ ਤੰਜ਼ ਦੇ ਵਿੱਚ ਇਸਲਾਹ ਦਾ ਪਹਿਲੂ ਜ਼ਰੂਰ ਹੈ, ਔਰ ਉਹ ਇੱਕ ਅੱਛੀ ਤੰਜ਼ ਵੀ ਅਜਿਹੀ ਹੈ, ਜ਼ਰੂਰੀ ਹੈ, ਉਹਦੇ ਵਿੱਚ ਇਸਲਾਹ ਦਾ ਪਹਿਲੂ ਜੇ ਨਹੀਂ ਹੈ ਤਾਂ ਉਹ ਤੰਜ਼ ਨਹੀਂ, ਉਹ ਤਾਂ ਫਿਰ ਕੁਛ ਹੋਰ ਬਣ ਜਾਏਗਾ। ਫਿਰ ਤੰਜ਼ ਦੇ ਵਿੱਚ ਉਹਨਾਂ ਨੇ ਇਸਲਾਹ ਦਾ ਪਹਿਲੂ ਵੀ ਜਿਹੜਾ ਉਹ ਬਿਆਨ ਕੀਤਾ। ਸਿਆਸੀ ਧੜੇ ਮਜ਼ਹਬ ਦੇ ਨਾਂ 'ਤੇ ਲੋਕਾਂ ਨੂੰ ਲੁੱਟ ਰਹੇ ਨੇ। ਇਹ ਖਾਸ ਤੌਰ 'ਤੇ ਜਿਹੜੀ ਇਹ ਵੱਡੀ ਗੱਲ ਹੈ ਜਿਹੜੀ ਸ਼ਾਇਦ ਪੰਜਾਬੀ ਨਾਵਲ ਦੇ ਵਿੱਚ ਇਸ ਤੋਂ ਪਹਿਲਾਂ ਨਹੀਂ ਸੀ ਕੀਤੀ ਗਈ। ਸਿਆਸੀ ਧੜੇ ਔਰ ਫਿਰ ਜਿਹੜੇ ਚੰਗੇ, ਜਿਹੜੇ ਤਗੜੇ ਸਿਆਸਤਦਾਨ ਜਿਹੜੀ ਉਹਨਾਂ ਨੇ ਤਨਕੀਦ ਕੀਤੀ ਉਹ ਬਹੁਤ ਵੱਡੀ। ਯਾਨੀ ਕਿ ਅਗਰ ਅਸੀਂ ਥੋੜ੍ਹਾ ਜਿਹਾ ਵੇਖੀਏ ਇਸ ਨਾਵਲ ਨੂੰ, ਅਤੇ ਉਹ ਇੱਕ ਅਜਿਹਾ ਸਿਆਸਤਦਾਨ ਜਿਹੜਾ ਬਜ਼ਾਹਿਰ 'ਤੇ ਕੁਛ ਹੋਰ ਹੈ, ਲੇਕਿਨ ਅੰਦਰੋਂ ਉਹ ਨਫਸੀਆਤੀ, ਜਿਨਸੀਆਤੀ ਤੌਰ 'ਤੇ, ਜਸਮਾਨੀ ਤੌਰ 'ਤੇ ਉਹਦਾ ਜਿਹੜਾ ਸੋਚ ਹੈ, ਉਹਦਾ ਜਿਹੜਾ ਖਿਆਲ ਹੈ ਉਹ ਬਹੁਤ ਜ਼ਿਆਦਾ ਮਕਰੂ ਹੈ।
ਮਰਿਆ ਬੰਦਿਆ ਹੋਇਆ ਜਦੋਂ ਸੋਚਦਾ, ਉਹਦੇ ਖਿਆਲ, ਉਹਦੇ ਤਸੱਵੁਰ ਬੜੇ ਹੀ ਢੁਕਵੇਂ ਜਿਹੇ ਔਰ ਬੜੇ ਬਰੀਕੀ ਦੇ ਨਾਲ ਉਹਨਾਂ ਨੇ ਜਿਹੜੇ ਬਿਆਨ ਕੀਤੇ। ਕੁਝ ਲਾਈਨਾਂ ਮੈਂ ਤੁਹਾਨੂੰ ਦੱਸਣਾ ਵਾਂ। ਇਸ ਤਰ੍ਹਾਂ ਮੈਨੂੰ ਬੱਸ ਸਟਾਪ 'ਤੇ ਖਲੋਤਾ ਵੇਖ ਕੇ ਕਿਉਂ ਰੁਕ ਗਿਆ ਸੀ, ਯਾਨੀ ਉਸ ਸਿਆਸੀ ਲੀਡਰ ਦੇ ਬਾਰੇ ਪਿੱਛੇ ਗੱਲ ਹੋ ਰਹੀ ਹੈ। ਇਹ ਭੇਤ ਝੱਟ ਹੀ ਖੁੱਲ੍ਹ ਗਿਆ। ਉਹ ਹੌਲੀ ਹੌਲੀ ਕਾਰ ਚਲਾ ਰਿਹਾ ਸੀ। ਮੈਂ ਸਿੱਧਾ ਤੱਕ ਰਿਹਾ ਸਾਂ ਕਿ ਅਚਾਨਕ ਮੈਨੂੰ ਮਹਿਸੂਸ ਹੋਇਆ ਉਹਦਾ ਹੱਥ ਮੇਰੇ ਪੱਟਾਂ ਉੱਪਰ ਸਿਰਕ ਰਿਹਾ ਹੈ। ਮੈਂ ਹੈਰਾਨੀ ਨਾਲ ਉਹਦੇ ਵੱਲ ਵੇਖਿਆ। ਉਹ ਹੱਸ ਪਿਆ, ਪਰ ਉਹਨੇ ਹੱਥ ਹੋਰ ਵਧਾਉਣਾ ਸ਼ੁਰੂ ਕਰ ਦਿੱਤਾ। ਮੇਰੇ ਜਿਸਮ ਵਿੱਚ ਸਨਸਨੀ ਜਿਹੀ ਪੈਦਾ ਹੋਈ। ਉਹਨੇ ਇੱਕਦਮ ਇੱਕ ਹੱਥ ਸਟੀਅਰਿੰਗ ਘੁਮਾ ਕੇ ਕੋਮਿਆਂ ਦੇ ਵਿੱਚ ਅੱਗੇ ਲਿਖਿਆ ਯੂ ਟਰਨ ਲਿਆ ਅਤੇ ਕਾਰ ਦੀ ਰਫ਼ਤਾਰ ਤੇਜ਼ ਕਰ ਦਿੱਤੀ। ਨਹੀਂ, ਇਹ ਉਹ ਗੱਲਾਂ ਨੇ ਕਿ ਜਿਹੜੀਆਂ ਸਾਡਾ 1977 ਦਾ ਜਿਹੜਾ ਮੁਆਸ਼ਰਾ ਹੈ, ਵਸੇਬ ਹੈ, ਉਹ ਕਬੂਲ ਨਹੀਂ ਰਿਹਾ। ਉਹਨਾਂ ਨੇ ਜਿਹੜਾ ਆਪਣੇ ਆਪ ਨੂੰ ਅਜਿਹਾ ਸਮਝਿਆ ਜਿਵੇਂ ਕਿ ਮੰਟੋ 'ਤੇ ਵੀ ਅਤੇ ਹੋਰ ਲੋਕਾਂ 'ਤੇ ਵੀ, ਸ਼ਫੀ ਅਕੀਲ 'ਤੇ ਵੀ ਜਿਹੜਾ ਉਹ ਇਲਜ਼ਾਮ ਲੱਗਿਆ ਫਹਾਸ਼ੀ ਦਾ, ਇਸ ਨਾਵਲਿਸਟ ਦੇ ਵੀ ਲਾਇਆ ਗਿਆ। ਆਪ ਨੇ ਨਾਵਲ ਤਨਕੀਦ ਦੇ ਹਵਾਲੇ ਨਾਲ ਜਿਹੜੀ ਗੱਲ ਹੋ ਰਹੀ ਸੀ ਕਿ ਸੱਚਾਈ ਨੂੰ ਇਸ ਤਰ੍ਹਾਂ ਵਿਖਾਇਆ ਕਿ ਉਹ ਇੰਝ ਲੱਗਦਾ ਹੈ ਕਿ ਜਿਵੇਂ ਉਹ ਸੱਚਾਈ ਨੂੰ ਨੰਗਾ ਕਰਕੇ ਵਿਖਾ ਰਹੇ ਨੇ, ਅਤੇ ਔਰ ਇਹੀ ਖਤਰੇ ਦੀ ਗੱਲ ਸੀ ਜਿਹੜੇ ਆਮ ਲੋਕਾਈ ਤੀਕਰ ਨਹੀਂ ਸੀ ਪੜ੍ਹ ਸਕਦੀ ਔਰ ਉਸ ਨੂੰ ਸਮਝ ਨਹੀਂ ਸੀ ਆ ਸਕਦੀ। ਅਜੋਕੇ ਪੰਜਾਬੀ ਲਿਖਾਰੀਆਂ ਨੂੰ ਉਹਨਾਂ ਦਾ ਕਹਿਣਾ ਹੈ, ਜਿਹੜਾ ਉਹਨਾਂ ਨੇ ਇਸ ਦਾ ਜਿਹੜਾ ਮੁਕੱਦਮਾ ਲੜਿਆ, ਜਿਹੜਾ ਉਹਨਾਂ 'ਤੇ ਮੁਕੱਦਮਾ ਹੋ ਗਿਆ ਕਿ ਆਪ ਦਾ ਨਾਵਲ ਜ਼ਬਤ ਕੀਤਾ ਗਿਆ, ਅਤੇ ਉਹਨਾਂ ਨੇ ਉਸ ਦੇ ਵਿੱਚ ਜਿਹੜੀ ਜਵਾਬ ਦਿੱਤਾ, ਉਹਦੇ ਵਿੱਚ ਬੜਾ ਸੋਹਣੀ ਗੱਲ ਸੀ। ਉਸ ਲਾਈਨ ਨੂੰ ਮੈਂ ਉਹਦਾ ਪੰਜਾਬੀ ਦੇ ਵਿੱਚ ਤੁਹਾਨੂੰ ਸੁਣਾਉਣਾ ਕਿ ਅਜੋਕੇ ਪੰਜਾਬੀ ਲਿਖਾਰੀ ਨੂੰ ਭੈੜਾ ਕਹਿਣਾ ਕੱਲ੍ਹ ਦੇ ਵਾਰਿਸ ਸ਼ਾਹ ਅਤੇ ਬੁੱਲੇ ਸ਼ਾਹ ਨੂੰ ਭੈੜਾ ਕਹਿਣਾ ਹੈ। ਯਾਨੀ ਆਪ ਦਾ ਜਿਹੜਾ ਵਿਜ਼ਨ ਹੈ, ਆਪ ਦੀ ਜਿਹੜੀ ਸੋਚ ਹੈ, ਉਹ ਬਹੁਤ ਹੀ ਖੂਬਸੂਰਤੀ ਨਾਲ ਬਿਆਨ ਕੀਤੀ। ਆਪ ਨੇ ਆਪਣੀਆਂ ਲਿਖਤਾਂ ਵਿੱਚ ਨਵੇਂ ਮਾਣੇ ਦਿੱਤੇ ਔਰ ਪੰਜਾਬ ਦੇ ਧਰਤੀ ਨਾਲ ਪਿਆਰ ਕਰਨ ਵਾਲਿਆਂ ਨੂੰ ਜਿਹੜਾ ਨਹੀਂ ਮੰਨਦਾ, ਜਿਹੜਾ ਇਨਕਾਰੀ ਹੈ, ਉਸ ਦਾ ਜਿਹੜਾ ਉਹ ਬੜਾ ਅੱਛੀ ਤਰ੍ਹਾਂ ਉਹਨਾਂ ਨੇ ਦਿਫਾ ਕੀਤਾ ਔਰ ਲੰਮੀਆਂ ਚੌੜੀਆਂ ਤਸ਼ਰੀਹਾਂ ਨਹੀਂ ਕੀਤੀਆਂ। ਆਪਣੇ ਇਸ ਨਾਵਲ ਦੇ ਵਿੱਚ ਆਪ ਨੇ ਲੰਮੇ ਚੌੜੇ ਜਿਹੜੇ ਉਹ ਬਿਆਨੀਏ ਨਹੀਂ ਬਿਆਨ ਕੀਤੇ ਜਾਂ ਜਿਹੜੀ ਗੱਲ ਜਿਹੜੀ ਬਿਆਨ ਕਰ, ਬਲਕਿ ਇੱਕ ਨਾਵਲ ਦੀ ਖੂਬਸੂਰਤੀ ਵੀ ਕਾਇਮ ਰੱਖੀ, ਉਹਦੀ ਕਹਾਣੀ ਵੀ ਉਸੇ ਜਿਹੜੇ ਢੰਗ ਨਾਲ ਬਿਆਨ ਕੀਤੀ ਔਰ ਉਹ ਕਹਾਣੀ ਨੂੰ ਜੋੜ ਕੇ ਵੀ ਰੱਖਿਆ। ਔਰ ਇਹਦੇ ਵਿੱਚ ਉਹਨਾਂ ਨੇ ਐਕਸਪ੍ਰੈਸ਼ਨਿਸਟ ਟੈਕਨੀਕ ਜਿਹੜੀ ਉਹ ਵਰਤੀ ਕਿ ਉਹ ਮਾਜ਼ੀ ਅਤੇ ਹਾਲ ਨੂੰ ਜਿਵੇਂ ਜੋੜ ਕੇ ਇੱਕ ਤਾਸੁਰ ਜਿਹੜਾ ਪੈਦਾ ਕਰ ਰਹੇ ਨੇ, ਉਹ ਇਹ ਚੀਜ਼ ਵੀ ਹੈ। ਔਰ ਇੱਕ ਜਿਹੜਾ ਮਰਿਆ ਬੰਦਾ ਹੈ, ਉਹਦੀਆਂ ਜਿਹੜੀਆਂ ਸੋਚਾਂ ਨੇ, ਖਿਆਲਾਤ ਨੇ, ਜਿਹੜਾ ਉਹ ਨਾਲ ਨਾਲ ਚੱਲ ਰਹੀਆਂ ਨੇ ਔਰ ਇੰਝ ਲੱਗਦਾ ਹੈ ਕਿ ਜਿਵੇਂ ਨਵਾਂ ਸ਼ੌਰ, ਨਵੀਂ ਸੂਝ-ਬੂਝ, ਨਵਾਂ ਜਿਹੜਾ ਰੰਗ, ਨਵਾਂ ਜਿਹੜੇ ਖਿਆਲਾਤ ਜਿਹੜੇ ਨੇ ਉਹ ਆਪਣੇ ਇਸ ਨਾਵਲ ਰਾਹੀਂ ਬਿਆਨ ਕਰ ਰਹੇ ਨੇ। ਇਸ ਨਾਵਲ ਦੇ ਬਾਰੇ ਜਦੋਂ ਜ਼ਬਤੀ ਦੀ ਜਿਹੜੀ ਗੱਲ ਕੀਤੀ ਅਤੇ ਚੌਧਰੀ ਖੁਰਸ਼ੀਦ ਅਹਿਮਦ ਹੋਰਾਂ ਨੇ 15/2/1996 ਨੂੰ ਇਸ ਨਾਵਲ ਦੇ ਉੱਤੇ ਜਿਹੜੀ ਜ਼ਬਤੀ ਸੀ, ਜਿਹੜਾ ਬੈਨ ਸੀ, ਉਹ ਖ਼ਤਮ ਕਰਤਾ, ਉਹ ਮੁਕਾ ਦਿੱਤਾ ਅਤੇ ਨਾਵਲਿਸਟ ਨੂੰ 1000 ਰੁਪਇਆ ਜਿਹੜਾ ਉਹ ਜੁਰਮਾਨਾ ਵੀ ਦੇਣ ਵਾਸਤੇ ਕਿਹਾ ਗਿਆ। ਇਸ ਨਾਵਲ ਦੀ ਇੱਕ ਮਰੇ ਬੰਦੇ ਦੀ ਕਹਾਣੀ, ਨਾਵਲ ਭਾਵੇਂ ਛੋਟਾ ਜਿਹਾ ਸੀ ਪਰ ਗੱਲ ਸਾਡੀ ਥੋੜ੍ਹੀ ਜਿਹੀ ਲੰਮੀ ਹੋ ਗਈ। ਮੈਂ ਚਾਹਿਆ ਸੀ ਕਿ ਇਸ ਨੂੰ ਕੋਈ 10 ਮਿੰਟਾਂ ਵਿੱਚ ਬਿਆਨ ਕੀਤਾ ਜਾਵੇ, ਪਰ ਉਹਦੇ ਵਿੱਚ ਹੱਕ ਨਹੀਂ ਸੀ ਅਦਾ ਹੋ ਰਿਹਾ। ਇਸ ਲਈ ਫ਼ਖਰ ਜ਼ਮਾਨ ਦਾ ਜਿਹੜਾ ਨਾਵਲ ਸੀ ਉਸ ਦੇ ਉੱਤੇ ਅਸੀਂ ਗੱਲ ਕੀਤੀ। ਫ਼ਖਰ ਜ਼ਮਾਨ ਹੋਰਾਂ ਦੇ ਹੋਰਨਾਂ ਨਾਵਲਾਂ ਦੇ ਵਿੱਚ ਤੁਹਾਨੂੰ ਮੈਂ ਨਾਮ ਹੀ ਦੱਸੇ। ਫ਼ਖਰ ਜ਼ਮਾਨ ਪੰਜਾਬੀ ਜ਼ੁਬਾਨ ਤੋਂ ਇਲਾਵਾ ਅੰਗਰੇਜ਼ੀ ਅਤੇ ਉਰਦੂ ਜ਼ੁਬਾਨ ਵਿੱਚ ਵੀ ਲਿਖਦੇ ਨੇ ਔਰ ਉਹਨਾਂ ਨੇ ਲਗਭਗ 40 ਤੋਂ ਵੱਧ ਜਿਹੜੀਆਂ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਨੇ ਉਹ ਛਪ ਚੁੱਕੀਆਂ ਨੇ।